ਲੋਕਾਂ ਦੇ ਘਰਾਂ ਦੇ ਸਾਹਬ ਦੇਖ ਲਓ, ਅਗਲੇ ਟਾਈਮ ਨਾਲ ਉੱਠ ਖੜਦੇ ਆ। ਇੱਥੇ 12-1 ਵਜੇ ਤੱਕ ਅੱਖ ਹੀ ਨਹੀਂ ਖੁੱਲਦੀ ਇਹਨਾਂ ਦੀ, ਸੁੱਤੇ ਰਹਿੰਦੇ ਆ। ਨਾਲ ਨੌਕਰ ਨੂੰ ਵੀ ਭੁੱਖਣ ਭਾਣੇ ਰੱਖਿਆ ਹੋਇਆ ਇਹਨਾਂ ਨੇ। ਇਮਲੀ ਕੀ ਕਰ ਰਿਹਾ ਬਈ? ਸਾਹਿਬ ਜੀ ਉੱਠ ਖੜੇ ਤੁਸੀਂ? ਹਾਂਜੀ ਹਾਂਜੀ। ਲਓ ਜੀ ਮੈਂ ਤੁਹਾਡਾ ਨਾਸ਼ਤਾ ਬਣਾ ਦਾਂ ਫਿਰ ਪਹਿਲੋਂ। ਨਹੀਂ ਅੱਜ ਇਮਲੀ ਮੈਂ ਨਾਸ਼ਤਾ ਨਹੀਂ ਕਰਨਾ, ਕਿਉਂਕਿ ਅੱਜ ਮੈਂ ਦਫ਼ਤਰ ਨਹੀਂ ਜਾ ਰਿਹਾ। ਖੈਰੀਅਤ ਆ ਜੀ? ਕਿਉਂ, ਮੈਂ ਛੁੱਟੀ ਨਹੀਂ ਕਰ ਸਕਦਾ ਯਾਰ? ਸਾਹਿਬ ਜੀ ਤੁਹਾਨੂੰ ਤਾਂ ਛੁੱਟੀ ਬਣੀ ਨਹੀਂ ਤੁਹਾਡੇ ਲਈ। ਉਹ ਬਸ ਯਾਰ। ਅੱਛਾ ਬੀਗਮ ਸਾਹਿਬਾ ਕਿੱਥੇ ਨੇ? ਆਪਣੇ ਰੂਟੀਨ ਦੇ ਹਿਸਾਬ ਨਾਲ ਆਰਾਮ ਕਰ ਰਹੇ ਨੇ। ਤੇ ਨਾਸ਼ਤਾ ਕੀਤਾ ਉਹਨਾਂ ਨੇ? ਨੋ, ਤੁਹਾਡੇ ਤੋਂ ਬਗੈਰ ਕਰਦੇ ਭਲਾ ਨਾਸ਼ਤਾ ਉਹ? ਤੇ ਤੂੰ ਨਾਸ਼ਤਾ ਕੀਤਾ? ਮੈਂ ਆਪ ਨਹੀਂ ਕੀਤਾ, ਮੈਂ ਆਪ ਤੁਹਾਨੂੰ ਉਡੀਕਣ ਡਿਆ ਵਾਂ। ਉਹ ਮੇਰੇ ਕੋਲ ਦੰਦ ਆ ਤੇਰੇ, ਤੂੰ ਤੇ ਨਾਸ਼ਤਾ ਕਰ ਲਿਆ ਕਰ ਯਾਰ। ਤੂੰ ਵੀ ਸਾਡੇ ਨਾਲ ਹੀ ਨਾਸ਼ਤਾ ਕਰ, ਤੂੰ ਆਪਣਾ ਨਾਸ਼ਤਾ ਕਰ ਲਿਆ ਕਰ ਭਾਈ। ਉਹ ਸਾਹਿਬ ਜੀ ਤੁਹਾਡੇ ਨਾਲ ਜ਼ਰਾ ਬਹਿ ਕੇ ਆਂਡਾ ਡਬਲ ਰੋਟੀ ਮਜ਼ਾ ਆ ਜਾਂਦਾ, ਨਾਲ ਨਾਨ ਚਣੇ ਵੀ ਹੁੰਦੇ ਆ। ਅੱਛਾ ਗੱਲ ਸੁਣ, ਅੱਜ ਮੈਂ ਜਾ ਰਿਹਾ ਵਾਂ ਸ਼ਾਦੀ ਤੇ। ਅੱਲਾ ਖੈਰ ਕਰੇ। ਸ਼ਾਮ ਨੂੰ ਆਵਾਂਗਾ ਉੱਥੋਂ ਵਾਪਸ, ਤੇ ਤੁਹਾਨੂੰ ਦੋਨਾਂ ਨੂੰ ਲੈ ਕੇ ਜਾਵਾਂਗਾ ਖਾਣਾ ਖਾਣ ਬਾਹਰ। ਲਓ ਲੈ ਸੱਚੀ ਮੁੱਚੀ? ਅਸਲ ਚ ਇਮਲੀ ਤੈਨੂੰ ਅਸੀਂ ਕਦੀ ਮੁਲਾਜ਼ਮ ਸਮਝੇ ਨਹੀਂ, ਤੈਨੂੰ ਸਮਝਦੇ ਅਸੀਂ ਆਪਣਾ ਭਾਈ। ਲਓ ਤੁਹਾਨੂੰ ਵੀ ਅਸੀਂ ਕਦੀ ਸਾਹਿਬ ਸਮਝਿਆ ਹੀ ਨਹੀਂ ਹੈਗਾ, ਆਪਣੇ ਤਾਂ ਛੋਟਾ ਸਮਝ ਕੇ ਹੋਏ ਕਹਿ ਦਿੰਦਾ ਤੁਹਾਨੂੰ ਮੈਂ। ਇਸੇ ਕਰਕੇ ਮੈਂ ਤੈਨੂੰ ਕਦੀ ਤਨਖਾਹ ਨਹੀਂ ਦਿੱਤੀ। ਓਹੋ, ਤੁਹਾਡੇ ਕੋਲ ਹੁਣ ਪੈਸੇ, ਸਾਡੇ ਕੋਲ ਇੱਕੋ ਹੀ ਗੱਲ ਵਾ। ਕਾਸ਼ੀ ਅੱਜ ਤੁਸੀਂ ਦਫ਼ਤਰ ਨਹੀਂ ਗਏ? ਓਹੋ ਇਹਨੂੰ ਵੀ ਲੱਗਦਾ ਅੱਜ ਫੇਰ ਇਮਲੀ ਨੇ ਨਾਸ਼ਤਾ ਲੇਟ ਕਰਤਾ ਤੁਹਾਡਾ। ਉਹ ਨਹੀਂ ਜੀ ਨਹੀਂ, ਮੈਂ ਤਾਂ ਪੁੱਛਣ ਡਿਆ ਨਾਸ਼ਤੇ ਦਾ। ਹਾਂ। ਕੈਸੀ ਲੱਗ ਰਹੀ? ਓਹੋ ਬਹੁਤ ਤਿਆਰੀਆਂ ਸ਼ਿਆਰੀਆਂ। ਖੈਰ ਏ? ਅੱਜ ਮੈਂ ਕੀਤੀ ਆ ਛੁੱਟੀ। ਛੁੱਟੀ? ਖੈਰੀਅਤ ਏ? ਹਾਂਜੀ ਮੈਂ ਕੰਧਾਂ ਪਾਲਿਸ਼ ਕਰਨੀ ਆ ਯਾਰ। ਕੀ ਕਹਿ ਰਹੇ ਹੋ? ਮੈਂ ਛੁੱਟੀ ਨਹੀਂ ਕਰ ਸਕਦਾ। ਇਹਨੂੰ ਇਮਲੀ ਨੂੰ ਦੱਸਿਆ ਵੀ ਕਹਿੰਦਾ ਬੱਲੇ ਛੁੱਟੀ ਕਰ ਲਈ, ਵੀ ਮੈਂ ਛੁੱਟੀ ਕਿਉਂ ਨਹੀਂ ਕਰ ਸਕਦਾ ਦੱਸੋ ਨਾ ਮੈਨੂੰ ਜ਼ਰਾ। ਉਹ ਪਰੇਸ਼ਾਨੀ ਤਾਂ ਬਣਦੀ ਹੈ ਨਾ ਸਾਹਿਬ ਜੀ, ਪੈਂਟ ਵੀ ਨਵੀਂ ਆ, ਸ਼ਰਟ ਵੀ ਨਵੀਂ ਆ, ਮੂੰਹ ਪੁਰਾਣਾ ਵਾ, ਟੈਨਸ਼ਨ ਤਾਂ ਬਣ ਜਾਂਦੀ। ਨਹੀਂ ਚੁੱਪ ਕਰ ਜਾ। ਬਦਤਮੀ, ਇਹ ਤੇਰੀ ਵਜ੍ਹਾ ਤੋਂ ਸਿਰ ਚੜਿਆ। ਕੈਸਾ ਜਹੇਜ਼ ਨਹੀਂ ਲੈ ਕੇ ਆਈ ਤੂੰ, ਨਾਲ ਨੌਕਰ ਲੈ ਕੇ ਆਈ ਆ। ਮੇਰੇ ਮਾਪਿਆਂ ਨੇ ਲਾੜ ਨਾ ਦੇਤਾ ਸੀ ਕਿ ਕੰਮ ਨਾ ਕਰਨੇ ਪੈਣਗੇ। ਬਾਂਦਰ ਹੀ ਦੇਤਾ ਵੀ ਹਰ ਗੱਲ ਦੇ ਉੱਤੇ ਪਟੂਸੀ ਮਾਰਦਾ ਹੈ, ਹਟਦਾ ਨਹੀਂ। ਅੱਛਾ ਚਲ ਛੱਡੋ ਨਾ, ਤੁਸੀਂ ਤਿਆਰੀ ਸ਼ਿਆਰੀ ਕਰਕੇ ਕਿੱਧਰ ਜਾ ਰਹੇ ਹੋ? ਮੈਂ ਆਪਣੇ ਉਹ ਸਹੇਲ ਸਾਹਿਬ ਨਹੀਂ ਜਿਹੜੇ, ਹਾਂ ਸੁਹੇਲ ਬਾਈ ਜਿਨ੍ਹਾਂ ਦੇ ਅਕਸਰ ਫੋਨ ਆਉਂਦੇ। ਹਾਂਜੀ ਹਾਂਜੀ, ਉਹਨਾਂ ਦੇ ਮੁਲਾਜ਼ਮ ਦੀ ਬੇਟੀ ਦੀ ਆ ਸ਼ਾਦੀ, ਅੱਛਾ ਤੇ ਅਸੀਂ ਉੱਥੇ ਜਾ ਰਹੇ ਹਾਂ। ਸ਼ਾਦੀ ਤੇ ਜਾ ਰਹੇ ਹਾਂ? ਹਾਂ। ਆਏ ਲੈ, ਮੈਂ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਉਹ 50,000 ਦੀ ਮੈਕਸੀ ਮੈਂ ਕਿੱਥੇ ਪਾਵਾਂਗੀ। ਆਏ ਅੱਜ ਮੇਰਾ ਸੁਪਨਾ ਪੂਰਾ ਹੋ ਚਲਾ। ਕਾਹਦਾ ਸੁਪਨਾ? ਉੱਥੇ ਸਿਰਫ ਮੈਂ ਜਾ ਰਿਹਾ ਇਰਮ, ਤੁਸੀਂ ਕਰ ਰਹੇ ਹੋ। ਮੈਂ ਮੈਕਸੀ ਪਾ ਕੇ ਬਹੁਤ ਸੋਹਣੀ ਲੱਗਾਂਗੀ। ਔਰਤਾਂ ਨੂੰ ਲੱਗੇਗੀ, ਮੈਨੂੰ ਸੋਹਣੀ ਨਹੀਂ ਲੱਗੇਗੀ। ਤੈਨੂੰ ਪਤਾ ਸਭ ਤੋਂ ਪਹਿਲਾਂ ਜਦੋਂ ਮੈਂ ਮਹਿਰਾਨ ਗੱਡੀ ਵੇਚੀ ਆ, ਸਭ ਤੋਂ ਪਹਿਲਾਂ ਉਹਦਾ 50,000 ਜਦੋਂ ਐਡਵਾਂਸ ਆਇਆ ਤੂੰ ਉਹਦੀ ਮੈਕਸੀ ਲਈ। ਮੇਰੀ ਇੱਥੇ ਲੜਦੀ ਤੇਰੀ ਮੈਕਸੀ। ਤੇ ਫਿਰ ਮੈਨੂੰ ਕਿਤੇ ਘੁਮਾ ਲਿਆਓ ਨਾ ਕਾਸ਼ੀ ਪਲੀਜ਼। ਇਹ ਤੇਰੀ ਵਜ੍ਹਾ ਤੋਂ ਜਿਹੜਾ ਸ਼ਾਦੀ ਤੋਂ ਬਾਅਦ ਮੈਂ ਘੁੰਮ ਰਿਹਾ ਇਹ ਕਾਫੀ ਨਹੀਂ। ਦਫ਼ਤਰੋਂ ਘਰ, ਘਰੋਂ ਦਫ਼ਤਰ, ਦਫ਼ਤਰੋਂ ਫਿਰ ਘਰ। ਇਹ ਮੈਨੂੰ ਜਿਹੜਾ ਘੁਮਾ ਰਹੇ ਤੁਸੀਂ ਬਹੁਤ ਆ ਇੰਨਾ ਕਿ ਮੈਨੂੰ ਕਿ ਬਾਂਦਰਾਂ ਵਾਂਗੂ ਜੇਲ੍ਹ ਕੀਤੀ ਹੋਈ, ਤੇ ਮੈਨੂੰ ਵੀ ਕਿਤੇ ਘੁਮਾ ਲਿਆਓ। ਹਾਂ ਮੈਂ ਤੈਨੂੰ ਘੁਮਾ ਦੇਣਾ। ਡਿੰਗ 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 ਡਿੰਗ। ਓਕੇ ਕਾਸ਼ੀ। ਅੱਛਾ ਗੱਲ ਸੁਣ ਲੈ ਮੇਰੀ, ਉੱਥੇ ਮੈਂ ਜਾ ਰਿਹਾ ਤੇ ਸ਼ਾਮ ਨੂੰ ਜਦੋਂ ਮੈਂ ਵਾਪਸ ਆਵਾਂਗਾ ਤੇ ਤੁਹਾਨੂੰ ਮੈਂ ਦੋਨਾਂ ਨੂੰ ਲੈ ਕੇ ਜਾਵਾਂਗਾ ਹੋਟਲ ਤੇ, ਖਾਣਾ ਅਸੀਂ ਬਾਹਰ ਖਾਵਾਂਗੇ। ਖਾਣਾ ਅੱਜ ਬਾਹਰ ਹੋਏਗਾ? ਓਕੇ ਹੋ ਗਿਆ। ਮੇਰਾ ਮੁਸ਼ਕਲ ਆ ਸਾਹਿਬ ਜੀ। ਕਿਉਂ? ਇਹਦੇ ਭਾਂਡੇ ਨਹੀਂ ਹੋਟਲ ਵਾਲਿਆਂ ਕੋਲ, ਇਹਦਾ ਕੀ ਮੁਸ਼ਕਲ ਆ? ਵੇਖਿਆ ਹਰ ਗੱਲ ਦੇ ਵਿੱਚ ਟਾਂਗੜ ਆਉਂਦਾ, ਜਿੱਥੇ ਮੈਂ ਲੈ ਜਾਣਾ ਉੱਥੇ ਕਹਿੰਦਾ ਮੈਂ ਜਾਣਾ ਨਹੀਂ। ਚੱਲ ਇਮਲੀ ਚੱਲ ਜਾਣਾ ਭਾਈ। ਉਹ ਬੀਬੀ ਜੀ ਤੁਹਾਡਾ ਹੱਕ ਬਣਦਾ, ਤੁਸੀਂ ਹੁਣ ਹੀ ਨਾਲ ਜਾਓ। ਉਹ ਹੁਣ ਕਿੱਦਾਂ ਚੱਲ ਜਾਵੇ? ਉੱਥੇ ਮੇਰੇ ਦੋਸਤ ਨੇ ਨਾਲ, ਕਿੰਨੀ ਅਜੀਬ ਜੀ ਲੱਗੂਗੀ ਵੀ ਮੈਂ ਕਹਾਂਗਾ ਮੇਰੀ ਬੇਗਮ ਵੀ ਨਾਲ ਆ ਤੇ ਅਗਲੇ ਸਾਰੇ ਹੱਸਣਗੇ ਮੇਰੇ ਤੇ। ਉਹ ਤੁਹਾਡੀ ਬੁੱਢੀ ਆ ਕਬੂਤਰੀ, ਜਿਹੜਾ ਅਜੀਬ ਜੀ ਲੱਗਣਾ ਉਹਨੇ ਨਾਲ। ਹਾਂ ਉਹਨੂੰ ਵੀ ਦਿਖਾਓ ਵਿਆਹ। ਇਹ ਕੈਸਾ ਬਦਤਮੀਜ਼ ਆ ਬੀਬੀ ਯਾਰ। ਜੀ ਤੁਹਾਨੂੰ ਨਾਲ ਜਾਣਾ ਚਾਹੀਦਾ ਨੇ, ਸਾਰੇ ਦੋਸਤਾਂ ਨੇ ਨਾਲ ਆਪਣੀਆਂ ਬੁੱਢੀਆਂ ਲੈ ਕੇ ਚਲੋ ਅੱਜ ਕੁਛ ਨਾ ਕਹੋ, ਅੱਜ ਮਾਸ਼ਾਅੱਲਾ ਕਾਸ਼ੀ ਬਹੁਤ ਪਿਆਰੇ ਲੱਗੇ। ਨਵੀਂ ਡਰੈਸਿੰਗ। ਰੂਪ ਅੱਛਾ ਮੇਰੀ ਗੱਲ ਸੁਣੋ, ਹਾਂਜੀ। ਜਦੋਂ ਮੈਂ ਸ਼ਾਮ ਨੂੰ ਆਣਾ ਤੁਸੀਂ ਤਿਆਰ ਹੋ ਕੇ ਰਹਿਣਾ, ਇਹ ਨਾ ਹੋਵੇ ਤੁਸੀਂ ਤਿਆਰ ਨਾ ਹੋਏ ਹੋਵੋ। ਮੈਂ ਤਾਂ 3 ਘੰਟੇ ਤੋਂ ਪਹਿਲੇ ਤਿਆਰ ਹੋ ਕੇ ਬੈਠੀ ਸੀ। ਛਾਲ ਮਾਰਨ ਲੱਗੀ ਕੋਠੇ ਤੋਂ? ਓਹੋ। ਉਹ ਕਿਹੜੀ ਗੱਲੋਂ ਤਿਆਰ ਹੋ ਜਾਨੀ ਆ ਤੂੰ? ਮੈਂ ਤੇ ਰੋਜ਼ ਤਿਆਰ ਹੁੰਨੀ ਆ ਤੁਹਾਡੇ ਵਾਸਤੇ। ਅੱਛਾ ਤੂੰ ਹੁਣ ਮੇਰੀ ਗੱਲ ਸੁਣ, ਤੂੰ ਚੱਲ ਉੱਪਰ ਆਰਾਮ ਕਰ, ਬੇਗਮ ਸਾਹਿਬ ਦਾ ਨਾਸ਼ਤਾ। ਹਾਂਜੀ। ਓਕੇ ਓਕੇ ਬਾਏ। ਬੜੇ ਓਹੋ ਬੀਬੀ ਜੀ ਤੁਹਾਨੂੰ ਗੱਲ ਦੱਸਾਂ, ਇੱਥੇ ਕਿਤੇ ਮੇਰੀ ਬੇਗਮ ਹੁੰਦੀ ਨਾ ਮੈਂ ਨਾਲ ਲਿਜਾਣੀ ਸੀ। ਅੱਛਾ ਚੱਲ ਬਕਵਾਸ ਨਾ ਕਰ, ਮੇਰਾ ਨਾਸ਼ਤਾ ਲੈ ਕੇ ਕਮਰੇ 'ਚ ਆ। ਇੱਥੇ ਕਰ ਲਓ, ਇੱਥੇ ਕਿਹੜਾ ਹਨੇਰੀ ਚੱਲਣ ਡਈ ਆ। ਬਕਵਾਸ ਨਾ ਕਰਿਆ ਕਰ ਇਮਲੀ। ਇੱਕੋ ਹੀ ਲਫ਼ਜ਼ ਚੇਤੇ ਕੀਤਾ ਵਾ ਦੋਵਾਂ ਮੀਆਂ ਬੀਬੀ ਨੇ। ਸਮਝ ਨਹੀਂ ਆਉਂਦੀ ਇਹਨਾਂ ਦੀ ਵੀ, ਬੰਦਾ ਪੁੱਛੇ ਇੱਥੇ ਹੀ ਮੰਗ ਲਓ ਨਾਸ਼ਤਾ। ਚਾਹ ਮੈਂ ਆਣ ਕੇ ਲਿਜਾਨਾ ਵਾ, ਪਹੁੰਚਾਓ ਇਹਨਾਂ ਨੂੰ ਅੰਦਰ, ਪਤਾ ਨਹੀਂ ਕੀ ਗੱਲ ਆ। ਰੱਤ ਮੇਨਾ ਵਿਆਹ ਕਰ ਲੈ ਵੀ ਤੂੰ ਮੇਨਾ ਵਿਆਹ ਕਰ ਲੈ। ਮੈਂ ਵੀ ਇਹਨਾਂ ਦੇ ਸਾਰੇ ਕੰਮ ਆਪਾਂ ਨਿਬੇੜ ਦਿੱਤੇ, ਸਿਰਫ ਚੁੱਕਣਾ ਹੀ ਆ, ਹੋਰ ਕੁਛ ਨਹੀਂ ਕਰਨ ਵਾਲਾ ਕੰਮ ਹੈਗਾ ਬਸ। ਜਿਹੜਾ ਕੀ ਪਤਾ ਹੁੰਦਾ ਇਹਨਾਂ ਦੇ ਕਿਸ ਟਾਈਮ ਪ੍ਰਾਹੁਣੇ ਆ ਜਾਂਦੇ ਆ। ਕੀ ਹੋਇਆ ਇਮਲੀ? ਵਾਹ ਜੀ ਵਾਹ, ਮਾਲਾ ਛਾਲਾ ਭਾਈ ਸਾਹਿਬ ਜੀ, ਤੁਹਾਡਾ ਕੁੱਤਾ ਜਿੱਥੇ ਆ?
ਕੀ ਬਕਵਾਸ, ਜਦੋਂ ਕੁੱਤਾ ਜਿੱਤੇ ਉਦੋਂ ਮਾਲਾ ਪਾਈ ਦੀ? ਨਹੀਂ, ਬੰਦਾ ਸਾਈਕਲ ਤੋਂ ਉਤਰੇ ਫੇਰ ਵੀ ਪਾਈ ਦੀ ਆ। ਬਦਤਮੀਜ਼, ਚੁੱਪ। ਮੁਸੀਬਤ ਪੈ ਗਈ ਇਮਲੀ, ਮੁਸੀਬਤ ਪੈ ਗਈ ਮੇਰੇ ਤੇ। ਮੁਸੀਬਤ ਕਾਹਦੇ ਨਾਲ ਪੈ ਗਈ? ਜਦ ਮਾਲਾ ਪੈ ਗਈ ਤੇ ਮੁਸੀਬਤ ਵੀ ਉੱਤੋਂ ਪੈ ਗਈ। ਇਹ ਕੀ ਹੋਇਆ ਤੁਹਾਨੂੰ? ਇਹਦੀ ਵਜ੍ਹਾ ਤੇ ਮੁਸੀਬਤ ਪੈ ਗਈ। ਇਹ ਮਾਲਾ ਨਹੀਂ ਸਮਝ, ਮੁਸੀਬਤ ਹੀ ਆ। ਕਿਤੇ ਵੀ ਨਹੀਂ ਲਿਖਿਆ ਮੁਸੀਬਤ ਇੱਥੇ। ਓਏ ਤੈਨੂੰ ਪਤਾ ਮੈਂ ਸ਼ਾਦੀ ਤੇ ਗਿਆ ਸੀ। ਆਹੋ, ਉੱਥੇ ਖੋ ਗਿਆ ਕਿਸੇ ਦਾ? ਨਹੀਂ, ਉੱਥੇ ਮੁਸੀਬਤ ਪਈ ਇਮਲੀ। ਸ਼ਾਦੀ ਤੇ ਮੁਸੀਬਤ ਕਿੱਦਾਂ ਪੈ ਗਈ? ਇਰਮ ਕਿੱਥੇ ਇਰਮ? ਬੀਬੀ ਜੀ ਸੁੱਤੇ ਆਪਣੀ ਰੂਟੀਨ ਦੇ ਨਾਲ। ਅੱਛਾ ਜੀ। ਹਾਂ, ਨਾਸ਼ਤਾ ਇਦਾਂ ਦਾ ਭਰਵਾਂ ਕਰਾਇਆ ਵਾ, 3 ਨਾਨ 2 ਕੱਪ ਚਾਹ ਦੇ, ਹਲਵਾ ਪੂੜੀ ਵੀ ਉੱਤੋਂ ਨਾਲ ਖਾਧੀ ਉਹਨਾਂ ਨੇ। ਇਦਾਂ ਦਾ ਘੂਕ ਸੁੱਤੇ ਕਿ 5-6 ਘੰਟੇ ਹੋ ਗਏ, ਹੋਸ਼ ਹੀ ਨਹੀਂ ਕਰਨ ਡਏ। ਕੋਈ ਨਾ ਨਾਸ਼ਤਾ ਕਰਾਤਾ, ਕੰਧ ਢਾਉਣੀ ਸੀ ਉਹਨੇ। ਤੁਹਾਡਾ ਪਿਆਰ ਹੀ ਇੰਨਾ ਸੱਚਾ ਵਾ, ਉਹਨਾਂ ਨੂੰ ਭੁੱਖ ਲੱਗੀ ਸੀ। ਤੇ ਉਹ ਅਸਲ ਦੇ ਵਿੱਚ ਨਾ ਉੱਥੇ ਮੁਸੀਬਤ ਜਿਹੜੀ ਪਈ ਆ ਨਾ, ਉਹ ਬੜੀ ਖਤਰਨਾਕ ਹੈ ਇਮਲੀ। ਇਹ ਹੁਣ ਤੂੰ ਹੀ ਮੈਨੂੰ ਬਚਾ ਸਕਦਾ। ਇਹ ਕਿਹੜੀ ਮੁਸੀਬਤ ਹੈ ਜਿਸ 'ਚ ਮੈਨੂੰ ਧੂਲੇ ਜਿਹਾ ਲੱਗਣ ਡਏ ਤੁਸੀਂ? ਮੈਂ ਧੂਲਾ ਹੀ ਭਰੀਆਂ, ਗੱਲ ਸੁਣ ਮੇਰੀ। ਉੱਥੇ ਮੈਂ ਗਿਆ ਸ਼ਾਦੀ ਤੇ, ਅੱਛਾ ਇੰਜ ਕਰਕੇ ਟੈਂਟ ਲੱਗੇ, ਬਰਾਤ ਆਈ ਆ, ਬਾਜੇ ਵੱਜੇ, ਇੰਜ ਕਰਕੇ ਅਸੀਂ ਵੀ ਪੈਸੇ ਸੁੱਟੇ ਉਹਦੇ। ਅੱਛਾ, ਲੁੱਟਣ ਲੱਗ ਪਿਆ ਸੀ? ਓਏ ਅਸੀਂ ਪੈਸੇ ਸੁੱਟੇ ਉਹਨਾਂ ਦੇ ਦੂਲੇ ਤੇ। ਹੋਇਆ ਕੀ ਆ? ਹੋਇਆ ਇਹ ਆ ਇਮਲੀ, ਜੋ ਨਿਕਾਹ ਹੋਣ ਲੱਗਾ ਨਾ, ਉਹਨਾਂ ਨੇ ਮੁੰਡੇ ਵਾਲਿਆਂ ਨੇ ਇੰਜੀ ਲੰਮੀ ਲਿਸਟ ਦੇ ਦਿੱਤੀ, ਏਡੀ ਲੰਮੀ। ਉਹ ਕਾਦੀ? ਉਹਦੇ ਉੱਤੇ ਫਰਿੱਜ, ਉਹਦੇ ਉੱਤੇ ਡਬਲ ਬੈੱਡ ਡੀਕੋ ਦਾ, ਜਹੇਜ਼ ਦੀ ਫਰਿੱਜ 1 to 5, ਬਲਕਿ ਕਾਰ ਲਿਖੀ ਸੀ। ਬਾਅਦ ਦੇ ਵਿੱਚ ਗੱਲਾਂ ਗੁੱਲਾਂ ਉਹਨਾਂ ਨੂੰ ਸੁਣਾਈਆਂ ਲੋਕਾਂ ਨੇ ਤੇ ਉਹਨਾਂ ਨੇ 1 to 5 ਕਿਹਾ। ਸਾਹਿਬ ਜੀ ਲਾਨਤ ਆ, ਲਾਨਤ ਆ। ਮੈਂ ਤਾਂ ਇਹੀ ਕਹਿੰਦਾ ਗੱਲ- ਲਾਨਤ ਵਾ, ਜਹੇਜ਼ ਵਾਲਿਆਂ ਤੇ ਲਾਨਤ ਵਾ। ਇਹ ਲਾਹਨਤ ਹੀ ਕਹੀ ਆ ਮੈਂ, ਹਾਂ। ਇਹ ਲਾਹਨਤ ਹੀ ਕਹੀ ਮੈਂ ਕਿਹਾ ਜਹੇਜ਼ ਲੈਣ ਵਾਲੇ ਤੇ ਲਾਹਨਤ ਆ। ਉਹ ਜਿਹਨੇ ਆਪਣੇ ਜਿਗਰ ਦਾ ਟੁਕੜਾ ਦੇ ਦਿੱਤਾ, ਉਹਦੇ ਕੋਲੋਂ ਜਹੇਜ਼ ਮੰਗਣ ਦੀ ਕਿਹੜੀ ਅੱਲਾ ਲੋੜ ਆ? ਤੁਹਾਡੀ ਖੈਰ ਕਰੇ। ਦੇਖੋ ਨਾ, ਸਾਰਾ ਕੁਝ ਬੀਬੀ ਜੀ ਦਾ ਵਾ, ਲਾਨਤੀ ਆ ਤੁਸੀਂ। ਇਹ ਮੈਂ ਉਹਨੂੰ ਕਿਹਾ ਨਹੀਂ ਸੀ, ਇਹ ਲੈ ਕੇ ਆਇਆ। ਮੇਰੀ ਉਹ ਟੈਨਸ਼ਨ ਸੁਣ ਲੈ ਜਿਹੜੀ ਮੈਂ ਤੈਨੂੰ ਸੁਣਾਉਂਦੇ। ਹੁਣ ਹੋਇਆ ਕੀ ਆ ਦੱਸੋ? ਹੋਇਆ ਉੱਥੇ ਇੰਜ ਜਾ ਕੇ ਮੈਂ ਏਦਾਂ ਹੀ ਆਖਿਆ, ਮੈਂ ਕਿਹਾ ਵੀ ਜਹੇਜ਼ ਕਿਸੇ ਨੇ ਨਹੀਂ ਦੇਣਾ ਹੈਗਾ। ਠੀਕ ਆ, ਠੀਕ ਹੈ ਨਾ, ਤੁਸੀਂ ਉਦਾਂ ਹੀ ਲੈ ਕੇ ਜਾਓ। ਜਹੇਜ਼ ਇੱਕ ਬੜੀ ਵੱਡੀ ਲਾਹਨਤ ਆ। ਜ਼ਿੰਦਾਬਾਦ। ਉਹ ਜਿਸ ਬੰਦੇ ਨੇ ਆਪਣੇ ਜਿਗਰ ਦਾ ਟੁਕੜਾ ਦੇਤਾ, ਉਹ ਜਹੇਜ਼ ਪਿੱਛੇ ਰਹਿ ਗਿਆ, ਬੰਦਾ ਪੁੱਛੇ। ਵਾਹ ਵਾਹ ਸਾਹਿਬ ਜੀ, ਬੜੀ ਵੱਡੀ ਗੱਲ ਕੀਤੀ ਤੁਸੀਂ। ਬਸ ਇਸ ਵੱਡੀ ਗੱਲ ਨੇ ਮੈਨੂੰ ਛੋਟਾ ਕਰ ਦਿੱਤਾ ਉੱਥੇ। ਉਹ ਕਿਦਾਂ? ਸਾਰੇ ਯਾਰ ਦੋਸਤ ਇਕੱਠੇ ਹੋ ਗਏ, ਬਰਾਤੀਏ ਉਹਨਾਂ ਦੇ ਇਕੱਠੇ ਹੋ ਗਏ। ਜਿਹੜੀ ਜਾਨ ਜਾਈ ਮੈਨੂੰ ਕਹਿੰਦੇ, ਆ ਕਾਕਾ ਤੂੰ ਕੌਣ ਆ? ਮੈਂ ਕਿਹਾ ਜੀ ਮੈਂ ਇੱਥੇ ਮਤਲਬ ਉਹ ਚਾਚਾ ਹੀ ਆ ਸਾਡਾ, ਅਸੀਂ ਭਤੀਜੇ ਹਾਂ ਤੇ ਸਾਡੀ ਫੈਕਟਰੀ 'ਚ ਕੰਮ ਕਰਦਾ। ਵਾਹ ਵਾਹ ਵਾਹ। ਕਹਿੰਦਾ ਜੇ ਤੂੰ ਏਦਾਂ ਹੀ ਸੀਟ ਦਾ ਬੱਚਾ ਤੇ ਤੂੰ ਕਰ ਲੈ ਇਹਦੇ ਨਾਲ ਸ਼ਾਦੀ। ਉਹ ਮੈਂ ਕਿਹਾ ਜਨਾਬ ਮੈਂ ਸ਼ਾਦੀ ਕਿਉਂ ਕਰ ਲਵਾਂ, ਮੇਰੀ ਤਾਂ ਪਹਿਲਾਂ ਸ਼ਾਦੀ ਹੋਈ ਆ। ਉਹ ਕਹਿੰਦੇ ਫਿਰ ਏਡੀਆਂ ਵੱਧ ਸਲਾਹਾਂ ਕਿਉਂ ਦੇਂਦੇ ਆ? ਬਸ ਹੀ ਮਿਲੀ ਉੱਥੇ, ਮੇਰੀ ਕਿਸੇ ਨੇ ਨਹੀਂ ਸੁਣੀ। ਉੱਥੇ ਜਿੰਨੇ ਯਾਰ ਦੋਸਤ ਆਏ ਸੀ ਸਾਰੇ ਮੈਨੂੰ ਕਹਿੰਦੇ ਯਾਰ ਤੇਰਾ ਬਣਦਾ ਵਾ, ਹੁਣ ਤੂੰ ਸ਼ਾਦੀ ਕਰੇ, ਤੇਰੀ ਵਜ੍ਹਾ ਤੋਂ ਬਰਾਤ ਮੁੜੀ ਆ। ਉਹ ਇੰਨੀ ਗੱਲ ਕਰਕੇ ਸਾਰੀ ਬਰਾਤ ਵਾਪਸ ਚਲ ਗਈ। ਮੇਰੇ ਆ ਦੋਸਤਾਂ ਨੇ ਮੇਰੀ ਬਾਂਹ ਬੂਹ ਮਰੋੜ ਕੇ ਉੱਥੇ ਪਾਇਆ, ਉੱਥੋਂ ਲਿਆਂਦਾ ਉੱਥੋਂ ਮੌਲਵੀ ਨੂੰ, ਉੱਥੇ ਉਹਨੇ ਮੇਰਾ ਨਿਕਾਹ ਪੜਾਇਆ। ਉਹ ਨਿਕਾਹ ਪੜ ਕੇ ਤੇ ਹੁਣ ਮੈਂ ਬੁੱਢੀ ਨੂੰ ਨਾਲ ਲੈ ਕੇ ਆਇਆ। ਉਹ ਸੇਮ ਟੂ ਯੂ। ਆਈ ਲਵ ਯੂ ਹੈ ਸੇਮ ਟੂ, ਅੱਗੇ ਨੂੰ ਹੋ ਸੇਮ ਟੂ ਯੂ। ਕੀ ਸੇਮ ਟੂ ਯੂ? ਪਰੇਸ਼ਾਨੀ। ਓਏ ਹੁਣ ਮੈਂ ਇਹ ਵੇਖ ਰਿਹਾ ਵਾਂ, ਕੇਰਮ ਦਾ ਤੇ ਤੈਨੂੰ ਪਤਾ ਹੀ ਆ, ਉਹਦੇ ਗੱਲ ਦੇ ਨਾਲ ਤੋਪ ਕੱਢ ਲੈਂਦੀ। ਉਹਨੂੰ ਪਤਾ ਲੱਗ ਗਿਆ ਮੇਰੀ ਸ਼ਾਦੀ ਆ। ਹੁਣ ਤਾਂ ਉਹ ਜੁੱਤੀ ਵਰਾਉਣੀ ਨਾ ਤੁਹਾਡੇ ਤੋਂ ਬਾਤੋਂ ਬਹੁਤ ਚਿੱਤਰ ਪਏ ਨੇ ਤੁਹਾਡੇ। ਇਹ ਕਿਤੇ ਮੈਨੂੰ ਸਮਝ ਨਹੀਂ ਆਉਂਦੀ ਤੇਰੀ। ਉਹਨੂੰ ਨੌਕਰ ਆ ਕੇ ਮੇਰਾ ਸਹੁਰਾ ਵਾ। ਉਹ ਸਾਹਿਬ ਜੀ ਮੈਂ ਉਹਨੂੰ ਜਾਣਦਾ ਵਾਂ, ਉਹਦੇ ਤਾਂ ਭਰਾ ਹੀ ਬੜੇ ਜ਼ਾਲਮ ਆ। ਐਡਾ ਦਾ ਲੰਮਾ ਹੱਥ ਬਣਦਾ, ਚਪੇੜਾ ਮਾਰ ਮਾਰ ਕੇ ਤੁਹਾਡਾ ਮੂੰਹ ਹੋਰ ਤਰ੍ਹਾਂ ਦਾ ਕਰ ਦੇਣਾ ਉਹਨਾਂ ਨੇ। ਪਤਲੂ ਜਿਹਾ ਮੂੰਹ ਹੋ ਜਾਣਾ ਤੁਹਾਡਾ। ਇਮਲੀ ਤੂੰ ਚਪੇੜਾਂ ਦਾ ਗਿਆ ਤੇ ਮੈਨੂੰ ਵੱਜਣ ਦਈਆਂ ਲੱਗਦਾ। ਤੁਸੀਂ ਤਾਂ ਪਈ ਸੀ, ਏਡੀ ਲੋੜ ਕਿਹੜੀ ਪਈ ਸੀ ਉੱਥੇ ਗੱਲ ਕਰਨ ਦੀ? ਤੈਨੂੰ ਨਹੀਂ ਪਤਾ ਇਮਲੀ, ਅਗਰ ਮੇਰੀ ਜਗ੍ਹਾ ਤੇ ਉੱਥੇ ਤੂੰ ਹੁੰਦਾ ਤੈਨੂੰ ਵੀ ਇਹ ਸ਼ਾਦੀ ਕਰਨੀ ਪੈਣੀ ਸੀ। ਲੇਕਿਨ ਹੁਣ ਮੇਰੀ ਗੱਲ ਸੁਣ ਲਾ, ਹੁਣ ਮੈਂ ਇਹ ਸੋਚਦਾ ਵਾਂ ਕਿ ਉਹਨੂੰ ਮੈਂ ਰੱਖਾਂ ਕਿੱਥੇ ਯਾਰ। ਉਹ ਮੇਰੇ ਨਾਲ ਆਈ ਬਾਹਰ ਗੱਡੀ 'ਚ ਬੈਠੀ। ਇਹ ਬੜਾ ਔਖਾ ਕੰਮ ਆ। ਉੱਥੇ ਮੇਰੇ ਵਾਲੇ ਕਮਰੇ 'ਚ ਬਕਵਾਸ ਬੰਦ ਕਰ। ਤੇਰੇ ਵਾਲੇ ਕਮਰੇ, ਤੇਰੇ ਕਮਰੇ ਦੇ ਵਿੱਚ ਕੋਈ ਨਾ ਏਸੀ ਨਾ ਕੋਈ ਗੱਲ ਨਾ ਬਾਤ, ਝਾੜੂ ਦਾਵੜਾ ਡੱਬਾ ਜੋ ਕੂੜਾ ਤੇਰੇ ਕਮਰੇ ਦੇ ਵਿੱਚ ਹੁੰਦਾ। ਇਹ ਸਾਰਾ ਕੁਝ ਸੈੱਟ ਕਰਾ ਲਾਂਗੇ ਨਾ। ਹੁਣ ਜਦ ਰਹਿਣਾ ਜਿਉਂ ਵਾ, ਲਓ ਯਾਰ ਮੈਨੂੰ ਮਜਬੂਰੀ ਬਣ ਕੇ ਮੈਨੂੰ ਵੀ ਨਾਲ ਰਹਿਣਾ ਪੈਣਾ ਉਹਦੇ। ਹੈ ਲੇਕਿਨ ਇਮਲੀ ਗੱਲ ਸੁਣ ਮੇਰੀ। ਓਏ ਹੋਏ ਹੋਏ। ਇਮਲੀ ਤੇਰੀ ਮਿਹਰਬਾਨੀ ਹੈ ਯਾਰ। ਵੇਖ ਹੁਣ ਮੇਰੀ ਇੱਜ਼ਤ ਤੇਰੇ ਹੱਥ 'ਚ ਆ ਜਾਂ ਉਹ ਜਿਹੜੀ ਉੱਤੇ ਸੁੱਤੀ ਉਹਦੇ ਹੱਥ 'ਚ ਆ। ਕੋਈ ਐਸਾ ਤਰੀਕਾ ਦੱਸ ਕਿ ਦੋਨੇ ਜਿਹੜੇ ਵਿਆਹ ਨੇ ਮੇਰੇ ਮੈਨੇਜ ਹੋ ਜਾਣ। ਵਹੁਟੀ ਕਿੱਥੇ ਆ? ਉਹ ਬਾਹਰ ਗੱਡੀ 'ਚ ਬੈਠੀ ਆ। ਸਾਹਿਬ ਜੀ ਮੈਂ ਇੱਕ ਮਸ਼ਵਰਾ ਦਵਾਂ ਤੁਹਾਨੂੰ। ਹਾਂ ਸੋਚੋ। ਤੂੰ ਵੀ ਸੋਚ। ਲਓ ਜੀ ਸੋਚ ਲਿਆ? ਓਏ ਹੋਏ ਹੋਏ, 2 ਵਿਆਹ ਹੋ ਗਏ ਤੁਹਾਡੇ, ਹਾਲੇ ਫਿਲਹਾਲ ਮੈਂ ਇੱਥੇ ਤੱਕ ਪਹੁੰਚਿਆ ਵਾਂ। ਕੀ ਸੋਚਿਆ ਤੂੰ? ਇਹੀ ਸੋਚਿਆ ਵਾ ਕਿ ਰੱਖਣਾ ਕਿੱਦਾਂ ਹੁਣ ਇਹਨਾਂ ਨੂੰ। ਇਹ ਤੇ ਗੱਲ ਮੈਂ ਤੈਨੂੰ ਪਹਿਲਾਂ ਕਹੀ ਆ। ਉਹ ਤੇਰੀ ਮੱਤ ਨਹੀਂ ਵੱਜੀ, ਬਾਲਾ ਤੈਨੂੰ ਵੱਜਾ ਤੇਰੇ। ਸਾਹਿਬ ਜੀ ਹਾਂ ਮੈਂ ਇੱਕ ਹੱਲ ਸੋਚਿਆ। ਹੈ ਚੱਲ ਦੱਸ ਮੈਨੂੰ ਇਮਲੀ ਜਲਦੀ। ਮੈਂ ਤਾਂ ਹੱਲ ਇਹ ਸੋਚਿਆ ਵਾ ਕਿ ਤੁਸੀਂ ਆਪੇ ਸੋਚੋ, ਮੈਨੂੰ ਕਾਹਦੀ ਟੈਨਸ਼ਨ ਇਸ ਗੱਲ ਦੀ। ਕਿਤੇ ਮੈਂ ਤੇਰਾ ਇਮਲੀ। ਅੱਛਾ ਮੇਰੀ ਸੁਣ ਗੱਲ, ਉਹਦੀ ਉੱਠਣ ਦਾ ਟਾਈਮ ਕਿਉਂਕਿ ਇੰਨੀ ਦੇਰ ਉਹ ਕਮਰੇ 'ਚ ਰਹਿੰਦੀ ਨਹੀਂ ਹੁੰਦੀ। ਹੁਣ ਇਦਾਂ ਕਰਦੇ, ਹਾਂ ਹੱਥ ਸੁੱਟ ਲੈ ਵੀ ਇਮਲੀ, ਹੱਲ ਮੈਂ ਸੋਚ ਲਿਆ। ਓਕੇ ਜੀ। ਇਰਮ ਰਹੇਗੀ ਉੱਤੇ, ਕਿਉਂਕਿ ਅਕਸਰ ਉਹ ਬਹੁਤ ਘੱਟ ਵੱਧ ਹੀ ਥੱਲੇ ਆਉਂਦੀ ਹੈ। ਠੀਕ ਜਦੋਂ ਕਿਤੇ ਨਾਸ਼ਤਾ ਨੁਸ਼ਤਾ ਕਰਨਾ ਹੁੰਦਾ ਉਦੋਂ ਆਉਂਦੀ। ਉਦੋਂ ਹੀ ਆਉਣਾ।
ਹੁਣ ਤੋਂ ਬਾਅਦ ਨਾਸ਼ਤਾ ਸਾਰਾ ਤੂੰ ਕਰਾਇਆ ਕਰੇਂਗੇ, ਉੱਤੇ ਪਹੁੰਚਾਏਗਾ, ਉਹ ਕਦੀ ਵੀ ਥੱਲੇ ਨਹੀਂ ਆਏਗੀ ਤੇ ਮੈਂ ਰੱਖਾਂਗਾ ਤੇਰੇ ਕਮਰੇ 'ਚ। ਸ਼ਟ ਅਪ। ਕਮਰੇ ਦੇ ਵਿੱਚ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਤੈਨੂੰ ਸਾਰੇ ਘਰ 'ਚ ਬਰਦਾਸ਼ਤ ਕਰਨੇ, ਤੂੰ ਭਾਂਡਿਆਂ ਨੂੰ ਹੱਥ ਲਾਉਣਾ ਉਹ ਬਰਦਾਸ਼ਤ ਕਰਨਾ। ਉਹ ਸਾਹਿਬ ਜੀ ਆਹ ਕਮਰਾ ਇਸਤੇਮਾਲ ਕਰੋ, ਆਹ ਕਦ ਲਈ ਆ? ਓਏ ਤੈਨੂੰ ਪਤਾ ਉਹ ਆਉਂਦੀ ਜਾਂਦੀ ਆ ਇੱਥੇ ਤੇ ਉਹਨੇ ਘੜੀ ਮੁੜੀ ਆਉਣਾ। ਨਹੀਂ ਮੈਂ ਜ਼ਿਆਦਾ ਤੰਗੀ ਨਹੀਂ ਬਰਦਾਸ਼ਤ ਕਰ ਸਕਦਾ, ਬਹੁਤ ਮੁਸ਼ਕਲ ਆ। ਓਏ ਲਾਲ ਬੇਗ, ਕੀ ਨਹੀਂ ਕਰ ਸਕਦਾ ਤੂੰ? ਕੀ ਨਹੀਂ ਕਰ ਸਕਦਾ ਤੂੰ? ਸਾਹਿਬ ਜੀ ਇੱਥੇ ਰਵੋ ਖਾਂ ਉਹ ਤੁਹਾਡਾ। ਮੇਰੇ ਤੇ ਮੁਸੀਬਤ ਪਈ ਆ, ਤੂੰ ਮੇਰੀ ਕਿਉਂ ਨਹੀਂ ਗੱਲ ਮੰਨਦਾ? ਤੁਸੀਂ ਟੈਨਸ਼ਨ ਹੀ ਨਹੀਂ ਲੈਣੀ, ਮੈਂ ਹਰ ਸ਼ਹਿਰ ਨੂੰ ਉੱਤੇ ਦੇਣੀ, ਥੱਲੇ ਆਉਣ ਹੀ ਨਹੀਂ ਦੇਣਾ ਉਹਨਾਂ ਨੂੰ। ਓਕੇ ਹੋ ਗਿਆ ਜਦੋਂ, ਚਲੋ ਠੀਕ ਹੈ, ਮੈਂ ਇੱਧਰ ਉਹਨੂੰ ਮੈਨੇਜ ਕਰ ਲੈਂਦਾ ਮੈਂ, ਠੀਕ ਆ? ਅੰਦਰ ਲਿਆਓ ਉਹਨੂੰ। ਓਏ ਅੰਦਰ ਬਾਅਦ ਚ ਲਿਆਣਾ, ਪਹਿਲੇ ਮੇਰੀ ਸੁਣ ਲੈ ਗੱਲ। ਇਹ ਮੈਨੇਜ ਕਿੱਦਾਂ ਕਰਾਂਗੇ? ਜਦੋਂ ਇਰਮ ਆਏਗੀ ਤੇ ਆਪਾਂ ਕੀ ਆਪਸ਼ਨ ਰੱਖਾਂਗੇ? ਮਤਲਬ ਕਿੱਦਾਂ ਪਤਾ ਲੱਗੇਗਾ ਕਿ ਉਹ ਆ ਗਈ ਆ ਥੱਲੇ ਤੇ ਅਸੀਂ ਉਹਨੂੰ ਜ਼ਰਾ ਬੈੱਡ ਦੇ ਥੱਲੇ ਵਾਰ ਦੇਣਾ? ਮੈਂ ਉਸੇ ਟਾਈਮ ਕਹਿ ਦਿਆ ਕਰੂੰਗਾ ਬਿਜਲੀ ਆ ਗਈ। ਨਹੀਂ ਬਿਜਲੀ ਸੋਚ ਯਾਰ ਤੂੰ। ਹਾਂ ਰੋਡ ਪ੍ਰਿੰਸ ਕਹਿ ਦਾਂਗੇ। ਓਏ ਨਹੀਂ ਕਹਿਣਾ, ਜਦੋਂ ਉਹ ਥੱਲੇ ਆਵੇ, ਤੂੰ ਜਦੋਂ ਵੇਖੇ ਬੇਗਮ ਸਾਹਿਬਾ ਥੱਲੇ ਆਉਣ ਲੱਗੀ ਆ, ਤੂੰ ਮੈਨੂੰ ਇੱਕ ਇਸ਼ਾਰਾ ਕਰਿਆ ਕਰਨਾ, ਡੁਮ ਡੁਮ ਟਕ ਟਕ। ਆਹਾ, ਜਦ ਤੂੰ ਕਰੇਂਗਾ ਨਾ ਡੁਮ ਡੁਮ, ਮੈਨੂੰ ਪਤਾ ਲੱਗੇਗਾ ਕਿ ਉਹ ਥੱਲੇ ਆਉਣ ਵਾਸਤੇ ਤਿਆਰ ਆ। ਠੀਕ। ਜਦੋਂ ਕਹੇਂਗਾ ਟਕ ਟਕ, ਮੈਂ ਕਹਣਾ ਉਹ ਪੌੜੀਆਂ ਉਤਰ ਰਹੀ। ਜਦੋਂ ਕਹੇਂਗਾ ਆਹਾ, ਮੈਂ ਕਹਣਾ ਬਿਲਕੁਲ ਤਿਆਰ, ਥੱਲੇ ਆਉਣ ਲੱਗੀ ਆ। ਓਕੇ, ਇਹ ਵੈਰੀ ਗੁੱਡ। ਕੀ ਕਹਿਣਾ ਭਲਾ, ਕੀ ਕਹਿਣਾ? ਡੁਮ ਡੁਮ ਟਕ ਟਕ। ਆਹਾ, ਤੇਰੀ ਮਿਹਰਬਾਨੀ ਇਮਲੀ, ਤੇ ਹੁਣ ਤੇਰੇ ਹੱਥ 'ਚ ਮੇਰੀ ਇੱਜ਼ਤ ਆ। ਇੱਕ ਹਫਤਾ ਏਦਾਂ ਗੁਜ਼ਾਰ ਦੇ, ਉਸ ਤੋਂ ਬਾਅਦ ਮੈਂ ਹੋਟਲ 'ਚ ਰੱਖਾਂਗਾ। 10 ਦਿਨ ਹੋਟਲ 'ਚ ਰੱਖ ਕੇ ਤੇ ਬਾਅਦ ਵਿੱਚ ਬਾਹਰ ਮਕਾਨ ਲੈ ਲਾਂਗਾ। ਆਹਾ, ਟਕ ਟਕ ਡੁਮ ਡੁਮ। ਇਹ ਕਰ ਡੁਮ 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 ਟਕ 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 ਟਕ। ਆਹਾ ਆਹਾ, ਆਏ, ਮੈਨੂੰ ਪਤਾ ਲੱਗ ਜਾਏਗਾ ਉਹ ਪੌੜੀਆਂ ਉਤਰ ਰਹੀ ਆ। ਮੈਂ ਉਹਨੂੰ ਫੌਰੀ ਫੜ ਕੇ ਤੇ ਬੈੱਡ ਦੇ ਥੱਲੇ ਕਹਿ ਡਨ ਹੋ ਗਿਆ। ਠੀਕ ਹੋ ਗਿਆ। ਡੁਮ ਡੁਮ ਟਕ ਟਕ। ਆਹਾ, ਓਕੇ, ਲੈ ਮੈਂ ਲੈਣ ਜਾ ਰਿਹਾ ਉਹਨੂੰ। ਡੁਮ ਡੁਮ ਟਕ ਟਕ। ਆਹਾ, ਕੀ ਹੋਇਆ? ਆ ਗਈ? ਉਹ ਸਾਹਿਬ ਜੀ ਮੈਂ ਤਾਂ ਰਿਹਰਸਲ ਕਰਨ ਡਿਆ ਹਾਲੇ। ਓਏ ਇਮਲੀ, ਤੇਰਾ ਬੀੜਾ ਤੇਰੇ, ਉਹ ਰਿਹਰਸਲ ਨਹੀਂ ਕਰਨੀ, ਇਹ ਜਦੋਂ ਆਉਣਾ ਤੂੰ ਉਦੋਂ ਹੀ ਕਰਨਾ। ਓਕੇ, ਮੈਂ ਲੈ ਕੇ ਆ ਰਿਹਾ। ਇਹ ਕੁਰਸੀਆਂ ਸਿੱਧੀਆਂ ਕਰ ਕੁਰਸੀਆਂ। ਲਿਆਓ। ਇੱਕ ਮਿੰਟ ਚ ਆ ਰਿਹਾ। ਆਹਾ, ਡੁਮ ਡੁਮ ਟਕ ਟਕ। ਇੰਗਲਿਸ਼ ਚ ਇਹ ਕੋਟ ਵਰਲਡ ਹੋ ਗਿਆ ਸਾਡਾ। ਦੇਖਦੇ ਆ ਇਹਨਾਂ ਨੇ ਦੂਜੀ ਟੀਵੀ ਕਿੱਦਾਂ ਦੀ ਕੀਤੀ। ਅੱਜ ਬੇਗਮ ਆ ਜਾਓ। ਡੁਮ ਡੁਮ ਟਕ ਟਕ। ਆਹਾ, ਕਿੱਥੇ ਆ? ਉਹ ਭਾਜੀ ਮੈਂ ਚੈੱਕ ਕੀਤਾ ਕਿ ਤੁਸੀਂ ਚੁਕੰਨੇ ਵੀ ਹੈ ਕਿ ਨਹੀਂ। ਉਹ ਤੇਰਾ ਬੇੜਾ ਗਰਕ ਹੋ ਜਾਏ, ਮੈਂ ਚੁਕੰਨਾ ਹੀ ਆ। ਉਹ ਸਾਹਿਬ ਜੀ ਨਿੱਕੀ ਨਿੱਕੀ ਗੱਲ ਤੋਂ ਟੈਨਸ਼ਨ ਲੈਂਦੇ ਤੁਸੀਂ। ਬੈਠੋ। ਕੀ ਹੋਇਆ ਇਮਲੀ? ਹੈਲੋ, ਓਏ ਮਤ ਵਜੀ ਤੇਰੀ, ਕੀ ਹੋਈ? ਸਾਹਿਬ ਜੀ ਜਹੇਜ ਵਾਲਾ ਕੰਮ ਇਹੀ ਆ। ਨਹੀਂ ਜੇਸ ਨਹੀਂ ਦਿੱਤਾ ਉਹਨਾਂ ਨੇ। ਨੌਕਰ ਤਾਂ ਨਹੀਂ ਦੇਤਾ। ਉਹ ਨਹੀਂ ਇਮਲੀ, ਕੀ ਹੋ ਗਿਆ? ਅਸਲ ਦੇ ਵਿੱਚ ਨਾ ਉਹ ਜਿਹੜੀ ਮੇਰੀ ਪਹਿਲੀ ਬੇਗਮ ਆ ਨੇ ਜੀ, ਬਹੁਤ ਫੈਂਟੀ ਲਾਉਂਦੀ ਇਹਨਾਂ ਨੂੰ। ਇਹ ਬਕਵਾਸ ਕਰ ਰਹੇ। ਉਹ ਅਸਲ ਦੇ ਵਿੱਚ ਜੀ ਉਹ ਇਹ ਜੇਸ ਚ ਆਇਆ ਜੀ, ਬੜਾ ਚਹੀਤਾ ਨੌਕਰ ਹੈ ਜੀ ਸਾਡਾ ਇਹ। ਅੱਛਾ ਜੀ। ਤੇ ਇਹ ਸਾਰਾ ਘਰ ਮੇਰਾ ਜੀ। ਅੱਛਾ ਜੀ। ਤੇ ਹੁਣ ਇਸ ਘਰ 'ਚ ਤੁਸੀਂ ਵੀ ਰਿਹਾ ਕਰਨਾ ਵਾ ਹਾਂਜੀ। ਤੇ ਆਪਾਂ ਕਿਆ ਕਰਨਾ ਵਾ? ਡੁਮ ਡੁਮ ਟਕ ਟਕ। ਆਹਾ, ਨਾ ਇਹਨੂੰ ਨਹੀਂ ਕਹਿਣਾ। ਐ ਨਹੀਂ ਕਹਿਣਾ, ਐ ਨਹੀਂ ਪੁੱਤਰ ਕਹਿਣਾ। ਇਹ ਡੁਮ ਡੁਮ ਟੱਕ ਦੀ ਵਜ੍ਹਾ ਤੋਂ ਮੇਰੀ ਜਾਨ ਜਾਣੀ, ਇਹ ਨਹੀਂ ਕਹਿਣਾ ਹੈਗਾ ਤੂੰ। ਇਹਦਾ ਕੀ ਮਤਲਬ ਹੈ? ਇਹ ਕੋਈ ਨਹੀਂ, ਉਹ ਵੈਸੇ ਹੀ ਅਸੀਂ ਇੱਕ ਦੂਜੇ ਨੂੰ ਛੇੜਦੇ ਇਹ ਰਹਿੰਦੇ ਸਾਹਿਬ ਹਾਂ। ਨੇ ਤਨਖਾਹ ਵਾਲਾ ਕੋਟ ਵਰਲਡ ਰੱਖਿਆ ਮੈਨੂੰ। ਹਾਂਜੀ ਐ ਜਦੋਂ ਇਹ ਡੁਮ ਡੁਮ ਕਹਿੰਦਾ ਉਦੋਂ ਤਨਖਾਹ ਇਹਦੀ ਮਾਰ ਦਿੰਦਾ, ਜਦੋਂ ਟਕ ਟਕ ਕਹਿੰਦਾ ਉਦੋਂ ਮੈਂ ਤਨਖਾਹ ਕਹਿੰਦਾ, ਜਦੋਂ ਕਹਿੰਦਾ ਆਹਾ ਮੈਂ ਕਹਿੰਦਾ ਆ ਲੈ। ਇਹ ਜਦੋਂ ਤਿੰਨ ਲਫ਼ਜ਼ ਮੈਂ ਰਲ ਕੇ ਕਹਿੰਦਾ ਉਦੋਂ ਡਰ ਜਾਂਦੇ ਆ। ਹਾਂਜੀ ਹਾਂ, ਮੈਂ ਵੀ ਨੋਟ ਕੀਤਾ ਹੈ, ਤੁਸੀਂ ਡਰਦੇ ਹੋ। ਨਹੀਂ ਡਰਨਾ ਕਾਹਦਾ? ਆਪਣੇ ਘਰ ਦੇ ਵਿੱਚ ਕੌਣ ਡਰਦਾ ਬੇਗਮ? ਇਹ ਕਿਹੜੀ ਗੱਲ? ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਭੁੱਖ ਸ਼ੁੱਖ ਤੇ ਲੱਗੀ ਹੋਣੀ ਹੈ, ਕੁਝ ਖਾਣਾ ਪੀਣਾ ਜੀ? ਹਾਂਜੀ। ਇਮਲੀ, ਤੂੰ ਕੀ ਬਣਾ ਲੈਣਾ? ਮੈਂ ਸਾਹਿਬ ਜੀ ਸਿਰਫ ਮੂੰਹ ਬਣਾ ਲੈਣਾ, ਉਹ ਵੀ ਨਹੀਂ। ਸਾਰਾ ਕੁਝ ਮੈਂ ਹੀ ਬਣਾਉਣਾ, ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਲੇਕਿਨ ਸਾਰਾ ਕੁਝ ਬਣਾ ਲੇਕਿਨ ਮੂੰਹ ਨਾ ਇੰਜ ਦੱਬਣਾ, ਬਦਤਮੀਜ਼ੀਆਂ ਨਾ ਹੋਵੇ। ਨਵੀਂ ਵੋਟੀ ਨੂੰ ਆਪਾਂ ਇਦਾਂ ਦੀਆਂ ਡਿਸ਼ਾਂ ਖਵਾਉਣੀਆਂ ਵਾ ਕਿ ਤੁਹਾਡਾ ਦਿਲ ਰਾਜੀ ਕਰ ਦੇਣਾ ਵਾ। ਅੱਛਾ ਇਮਲੀ, ਡੁਮ ਤੇਰੀ ਡੁਮ ਟਕ। ਉਹ ਨਹੀਂ ਜੀ ਨਹੀਂ, ਮੈਨੂੰ ਆਹਾ ਭੁੱਲਣ ਡਿਆ ਸੀ, ਮੈਂ ਉਹ ਯਾਦ ਕੀਤਾ। ਬਹਿ ਜਾਓ ਤੁਸੀਂ। ਬਦਤਮੀਜ਼ ਆ ਯਾਰ, ਬਹੁਤ ਬਦਤਮੀਜ਼ ਆ। ਸਾਹਿਬ ਜੀ ਉਹ ਆਹਾ ਨਹੀਂ ਸੀ ਜ਼ੇਨ ਚ ਆਉਣ ਡਿਆ। ਤਨਖਾਹ ਲੈਣੀ ਚਾਹੁੰਦਾ ਡੁਮ ਡੁਮ ਕਰਕੇ ਜੀ। ਕੀ ਹੋਇਆ ਸੀ ਤੁਹਾਨੂੰ? ਕੁਝ ਨਹੀਂ, ਇਹ ਤਨਖਾਹ ਲੈਂਦਾ ਜੀ ਡੁਮ ਡੁਮ ਟਕ ਟਕ। ਸਾਹਿਬ ਜੀ ਹੁਣ ਦੱਸੋ ਕਿ ਪਹਿਲਾਂ ਠੰਡਾ ਚੱਲੇਗਾ ਜਾਂ ਗਰਮ? ਕੁਝ ਵੀ ਨਹੀਂ ਚੱਲੇਗਾ, ਸਾਰਾ ਕੁਝ ਪੀ ਗਿਆ ਹੈ। ਤੂੰ ਮੈਨੂੰ ਇਹ ਦੱਸ ਕਿ ਅੰਦਰ ਕਮਰਾ ਰੈਡੀ ਆ? ਹਾਂਜੀ। ਇਮਲੀ, ਅਸੀਂ ਕਰਨਾ ਚਾਹੁੰਦੇ ਹਾਂ ਆਰਾਮ। ਹੁਣ ਅਸੀਂ ਕੁਝ ਨਹੀਂ ਖਾਣਾ, ਸ਼ਾਮ ਨੂੰ ਉੱਠਾਂਗੇ ਤੇ ਤੂੰ ਵੀ ਸਾਡੇ ਨਾਲ ਜਾਏਗਾ। ਸਾਹਿਬ ਜੀ ਆਰਾਮ ਇਹਨਾਂ ਕਾ ਤੁਸੀਂ ਕਿਹੜਾ ਹਾਕੀ ਦਾ ਮੈਚ ਖੇਡ ਕੇ ਆਏ? ਓਏ ਪੁੱਤੇ, ਹਾਕੀ ਆ, ਉੱਥੇ ਇੰਨੇ ਬੰਦੇ ਸੀ ਜਿਨ੍ਹਾਂ ਨੂੰ ਮੁਤਮਿਨ ਕੀਤਾ ਗੱਲ ਕਰਕੇ। ਤੁਸੀਂ ਜਾ ਕੇ ਹੱਸੋ ਖੇਡੋ, ਤੁਸੀਂ ਆਰਾਮ ਦੱਸੋ। ਫੁੱਟਬਾਲ ਦਾ ਮੈਚ ਖੇਡ ਕੇ ਆਏ, ਤੁਸੀਂ ਡਾਂਗਾ ਵੱਜੀਆਂ ਤੁਹਾਡੇ। ਬਕਵਾਸ ਬੰਦ। ਚਾय ਬਣਾਤੇ ਸੀ। ਆਓ ਬੇਗਮ, ਚਾਹ ਬਣ ਜਾਂਦੀ, ਚਾਹ ਬਣ ਜਾਂਦੀ। ਆਓ ਆ ਜੀ ਬੇਗਮ, चल डिंग डिंग डुम डुम टक टक। आहा
ਇੰਜ ਨਹੀਂ ਕਹਿਣਾ, ਤੇਰੀ ਮਿਹਰਬਾਨੀ। ਵੈਸੇ ਤੇਰੀ ਤਨਖਾਹ ਕਿੰਨੀ ਹੈ? ਮੇਰੀ ਤਨਖਾਹ ਜੀ 25000 ਅੱਜ ਤੋਂ 30 ਹੋ ਗਈ। ਕਿੰਨੀ? 30। ਡੁਮ 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 ਟਕ ਟਕ ਆਹਾ ਡੁਮ ਡੁਮ। ਨਹੀਂ 30 ਨਹੀਂ ਹੋ ਗਈ? 30 ਹੋ ਗਈ, 30 ਹੋ ਗਈ। ਚਲੋ ਓਕੇ ਹੋ ਗਈ। ਕੇ ਜਾਵਾਂ ਓਏ, ਕੇ ਜਾਵਾਂ ਮੈਂ, ਲੁੱਡੀਆਂ ਪਾਵਾਂ। बेगम। हाँ जी। मेरा घर कैसा लगा? घर ਤੁਹਾਡਾ ਬਹੁਤ ਸੋਹਣਾ ਹੈ। ਕਿੰਨੇ ਕਮਰੇ ਨੇ ਇਹਦੇ 'ਚ? ਚੂਚੇ ਰੱਖਣੇ ਤੁਸੀਂ? ਨਹੀਂ, ਮੈਂ ਇਸ ਬਾਰੇ ਤਾਂ ਪੁੱਛ ਰਹੀ ਸੀ, ਅਸੀਂ ਆਪਣੇ ਕਮਰੇ ਦੀ ਸੈਟਿੰਗ ਕਰ ਲਈਏ ਨਾ। ਇਹ ਕਮਰਾ कैसा है? कमरा कैसा वा? ਹਾਂ, ਇਹ ਵੀ ਬਹੁਤ ਸੋਹਣਾ ਹੈ। ਉੱਪਰਲਾ ਇਸ ਤੋਂ ਵੀ ਸੋਹਣਾ, ਲੇਕਿਨ ਉਹ ਉੱਥੇ ਕੋਈ ਨਹੀਂ, ਮੈਂ ਇੱਧਰ ਗੁਜ਼ਾਰਾ ਕਰ ਲਾਂਗੀ, ਏਸੀ ਵੀ ਲੱਗਿਆ ਹੋਇਆ। ਹਾਂਜੀ ਹਾਂਜੀ, ਏਸੀ ਫੁੱਲ ਏਸੀ ਜੀ, 1.5 ਟਨ ਦਾ ਏਸੀ ਆ। ਮੈਂ ਕਹਿੰਦਾ ਐਡਾ ਤੇ ਆਲੂਆਂ ਵਾਲੇ ਗੋਦਾਮ 'ਚ ਲੱਗਾ ਹੁੰਦਾ ਜੀ। ਤੇ ਉੱਤੇ ਨਹੀਂ ਆਪਾਂ ਸੈਟਿੰਗ ਕਰ ਸਕਦੇ। ਕਿਉਂ? ਉਹ ਨਾ ਉਹ ਇਰਮ ਬੇਗਮ ਆ ਨਾ ਉੱਤੇ, ਉਹ ਮੇਰੀ ਪਹਿਲੀ ਬੇਗਮ ਆ ਨਾ ਉੱਤੇ। ਅੱਛਾ। ਅੱਛਾ, ਹੁਣ ਮੈਨੂੰ ਤੁਸੀਂ ਦੱਸੋ ਕਿ ਮਤਲਬ ਕੀ ਖਾਣਾ ਪੀਣਾ ਤੁਸੀਂ? ਤੁਹਾਨੂੰ ਪਤਾ ਹੈ ਮੈਨੂੰ ਭੁੱਖ ਲੱਗੀ ਹੋਈ ਹੈ। ਮੈਂ ਡਾਕਟਰ ਹਾਂ ਤੁਹਾਡਾ, ਮੈਨੂੰ ਕਿੱਦਾਂ ਪਤਾ? ਵੇਖੋ ਨਾ, ਉੱਧਰ ਕਿੰਨੀ ਟੈਨਸ਼ਨ ਸੀ ਤੇ ਮੇਰੇ ਕੋਲ ਕੁਝ ਖਾਦਾ ਜਾਣਾ ਸੀ ਭਲਾ। ਢੇਨੀਆਂ ਦੇਗਾਂ ਉਹ ਜਿਹੜੀਆਂ ਚੁੱਲ੍ਹਿਆਂ ਤੇ ਰੱਖੀਆਂ ਸੀ, ਉਹਨਾਂ ਦੀ ਦੌੜ ਸੀਗੀ। ਕਿੱਦਾਂ ਲੈਣ ਸਰ 12 ਦੇਗਾਂ ਰੱਖੀਆਂ ਸੀ, ਕੋਈ ਥੋੜੀ ਜਿਹੀ ਤੇ ਖਾ ਲੈਂਦੀ। ਤੁਸੀਂ ਕਿੰਜ ਦੀਆਂ ਗੱਲਾਂ ਕਰ ਰਹੇ ਹੋ? ਅਸਲ ਦੇ ਵਿੱਚ ਨਾ ਇਹ ਮੈਂ ਅੱਛਾ, ਤੁਸੀਂ ਮੈਨੂੰ ਸਿਰਫ ਇਹ ਦੱਸ ਦੇਣਾ ਕਿ ਤੁਹਾਨੂੰ ਸੂਟ ਕਿਹੜੇ ਕਿਹੜੇ ਕਲਰ ਦੇ ਪਸੰਦ ਨੇ। ਮੈਂ ਮੈਨੂੰ ਲਾਈਟ ਕਲਰ ਦੇ ਕੱਪੜੇ ਪਸੰਦ ਨੇ। ਲਾਈਟ ਤੇ ਜਾਂਦੀ ਨਹੀਂ, ਲਾਈਟ ਹਰ ਟਾਈਮ ਫੁੱਲ ਰਹਿੰਦੀ। ਮਤਲਬ ਕਿ ਹਲਕੇ ਰੰਗ ਵਾਲੇ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਅੱਛਾ, ਤੁਸੀਂ ਖਾਣੇ 'ਚ ਬਾਰਬੀਕਿਊ ਜਾਂ ਕੀ ਮਤਲਬ ਪਸੰਦ ਕਰਦੇ ਹੋ? ਮੈਂ ਸਾਦਾ ਖਾਣਾ ਵੀ ਖਾ ਲੈਂਦੀ ਹਾਂ। ਸਾਦਾ ਮਤਲਬ ਕਿ ਲੂਣ ਮਿਰਚ ਹੁੰਦਾ ਹੀ ਨਹੀਂ ਉਹਦੇ 'ਚ? ਨਹੀਂ ਹੁੰਦਾ ਹੈ, ਮਤਲਬ ਕਿ ਘਰ ਦਾ ਵੀ ਖਾ ਲੈਂਦੀ ਹਾਂ ਸ਼ੌਕ ਨਾਲ। ਸਦਕੇ ਜਾਵਾਂ। ਹੋਰ ਤੁਹਾਡੀ ਕੋਈ ਖੁਆਇਸ਼, ਤੁਹਾਡੀ ਕੋਈ ਚੁਆਇਸ, ਤੁਹਾਡੀ ਕੋਈ ਮਤਲਬ ਤੁਸੀਂ ਮੈਨੂੰ ਖੋਲ ਕੇ ਆਰਡਰ ਲਾਉਣਾ, ਅੱਲਾ ਦੇ ਹੁਕਮ ਨਾਲ ਸਭ ਕੁਝ ਹੈਗਾ ਆਪਣਾ। ਮਤਲਬ ਮੇਰੀ ਇਹੀ ਖੁਆਇਸ਼ ਸੀ ਕਿ ਜਿਹੜਾ ਮੇਰਾ ਹਮਸਫਰ ਹੋਵੇ ਨਾ, ਉਹ ਬਹੁਤ ਹੀ ਖੂਬਸੂਰਤ ਹੋਵੇ। ਤੇ ਇੱਧਰ ਵੇਖੋ ਜੀ, ਮੈਂ ਖੂਬਸੂਰਤ ਹੀ ਹਾਂ ਨਾ? ਖੂਬਸੂਰਤ ਤੇ ਨਹੀਂ, ਲੇਕਿਨ ਫਿਰ ਵੀ ਮੈਂ ਗੁਜ਼ਾਰਾ ਕਰ ਲਾਂਗੀ। ਖੂਬਸੂਰਤ ਨਹੀਂ ਹੈ? ਆਪਾਂ ਸਵੇਰੇ ਸ਼ੇਵ ਕੀਤੀ, ਇੱਕ ਵਾਰੀ ਰਗੜ ਕੇ ਸ਼ੇਵ ਹੋਰ ਕਰਾਂਗਾ, ਮੈਂ ਖਰਬੂਜ਼ੇ ਵਰਗਾ ਨਿਕਲ ਆਉਣਾ ਥੱਲੋਂ ਜੀ। ਅੱਛਾ, ਹੁਣ ਆਪਾਂ ਚੱਲਦੇ ਹਾਂ ਖਾਣਾ ਖਾਣ, ਠੀਕ ਹੋ ਗਿਆ? ਓਕੇ, ਕਿਉਂਕਿ ਅੱਜ ਪਹਿਲਾ ਦਿਨ ਆ, ਮੈਂ ਨਹੀਂ ਚਾਹੁੰਦਾ ਤੁਸੀਂ ਸੋਹਣੇ ਸੋਹਣੇ ਹੱਥਾਂ ਦੇ ਜਿਹੜੀ ਮਹਿੰਦੀ ਲੱਗੀ ਹੈ ਖਰਾਬ ਹੋਵੇ। ਹੈ ਜੀ, ਉੱਠੋ ਜ਼ਰਾ ਕੇ ਜਾਓ। ਆਓ ਜੀ, ਬਿਸਮਿਲ੍ਲਾ। ਟੀ ਟੀ ਟੈ ਟੀ ਟਾ ਟੂ ਟੂ ਟੀ ਟੀ ਟਾ ਟੀ ਟਾ ਪਾ 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 ਪਾ। ਇਮਲੀ, ਤੂੰ ਇੱਥੇ ਕਰ ਰਿਹਾ ਸੀ? ਉਹ ਬੂਹੇ ਸਾਫ਼ ਕਰਨ ਰਿਹਾ ਸੀ ਜੀ। ਇਹ ਰਾਲਾਂ ਵਗਦੀਆਂ ਇਹਦੀਆਂ, ਇਹਨੂੰ ਕਿਉਂ ਸਾਫ਼ ਕਰ ਰਹੇ ਹੋ? ਸਾਹਿਬ ਜੀ, ਘੱਟਾ ਹੀ ਬੜਾ ਇਹਨਾਂ ਤੇ। ਉਹ ਬਸ ਠੀਕ ਆ, ਚੱਲ ਚੱਲ ਚੱਲ। ਆਓ ਬੇਗਮ, ਚੱਲ। ਇਮਲੀ, ਅਸੀਂ ਚੱਲੇ ਹਾਂ ਬਾਹਰ ਖਾਣਾ ਖਾਣ, ਤੇ ਅੱਜ ਮੇਰਾ ਦੋਸਤ ਇਮਲੀ ਵੀ ਨਾਲ ਜਾਏਗਾ। ਇੱਥੇ ਘਰ ਚੁੱਲ੍ਹੇ ਅੱਗੇ ਖਲੋ ਖਲੋ ਵੇ ਕੀ ਹਾਲ ਹੋ ਗਿਆ ਤੇਰਾ। ਉਹ ਨਹੀਂ ਸਾਹਿਬ ਜੀ, ਮੈਂ ਜਾਂਦਾ ਚੰਗਾ ਨਹੀਂ ਲੱਗਦਾ, ਮੇਰੀ ਪੋਜੀਸ਼ਨ ਹੀ ਨਹੀਂ ਜਾਣ ਵਾਲੀ ਹੈਗੀ। ਓਹੋ, ਮੇਰੀ ਤਾਂ ਪੋਜੀਸ਼ਨ ਹੈਗੀ ਨਾ ਜਾਣ ਵਾਲੀ। ਪੈਸੇ ਮੈਂ ਦੇਣੇ ਕਿ ਤੂੰ? ਮੈਂ ਦੇਣੇ ਆ। ਮੈਂ ਚਾਹੁੰਦਾ ਮੇਰਾ ਯਾਰ ਅੱਜ ਮੇਰੇ ਨਾਲ ਖਾਣਾ ਖਾਵੇ, ਕਿਉਂ ਹੀ ਨਾ? ਤੂੰ ਸਾਡੇ ਨਾਲ ਉੱਥੇ ਖਾਣਾ ਖਾਏਗਾ, ਔਰ ਆਪਣੀ ਸ਼ਾਦੀ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਸੋਹਣੇ ਦੋਸਤ ਨੂੰ ਸੋਹਣਾ ਗਿਫਟ ਲੈ ਕੇ ਦਊਂਗਾ, ਸੋਹਣਾ ਸੂਟ ਲੈ ਕੇ ਦੇਵਾਂਗਾ। ਹਲੇ ਕੀ ਤੇਰੇ ਤੇ ਕੋਈ ਕਲਰ ਫੱਬਦਾ ਨਹੀਂ, ਲੇਕਿਨ ਮੈਂ ਲੈ ਕੇ ਦੇਵਾਂਗਾ। ਸਾਹਿਬ ਜੀ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਵਾਂ, ਲੇਕਿਨ ਫੇਰ ਵੀ ਮੈਂ ਨਹੀਂ ਜਾ ਸਕਦਾ। ਇਮਲੀ, ਤੇਰੀ ਮਿਹਰਬਾਨੀ, ਇਹ ਨਾਲ ਜਾਵੇ ਆਪਣੇ ਅੱਜ? ਹਾਂ ਚਲੋ ਨਾ। ਨਹੀਂ ਸਾਹਿਬ ਜੀ, ਮੇਰੀ ਪੋਜੀਸ਼ਨ ਨਹੀਂ ਜਾਣ ਵਾਲੀ ਹੈਗੀ। ਉਹ ਤੂੰ ਜਿਹੜੀ ਵੀ ਪੋਜੀਸ਼ਨ ਜਾ, ਪੈਸੇ ਤੇ ਮੈਂ ਦੇਣੇ ਆ ਨਾ ਯਾਰ। ਚਲੋ ਵੀ ਨਹੀਂ, ਮੇਰੇ ਬਾਲ ਕਟਵਾਉਣ ਵਾਲੇ ਜਾਂ ਕਟਿੰਗ ਕਰਾਉਣ ਵਾਲੀ ਜਾਂ ਨਹੀਂ ਅੱਛਾ ਲੱਗਦਾ। ਕੁਛ ਨਹੀਂ ਹੁੰਦਾ, ਥੋੜੀ ਦੇਰ ਤੇ ਜਾਣਾ ਵਾ, ਖਾ ਕੇ ਆ ਜਾਣਾ ਅਸੀਂ ਵਾਪਸ। ਚਲੋ ਤੁਸੀਂ ਗੱਡੀ 'ਚ ਬੈਠੋ, ਫਟ ਗੱਡੀ 'ਚ ਬੈਠੋ ਤੁਸੀਂ। ਓਹੋ, ਬੜੀ ਦੇਰ ਬਾਅਦ ਕਾਸ਼ੀ ਨਾਲ ਬਾਹਰ ਜਾ ਰਹੀ ਹਾਂ, ਗਲਾ ਵੀ ਖਰਾਬ ਆ। ਚਲ ਉਹਨੂੰ ਮੈਂ ਕਹਾਂਗੀ ਮੈਨੂੰ ਆਈਸਕ੍ਰੀਮ ਖਿਲਾਵੇ। ਅਸਲ ਦੇ ਵਿੱਚ ਪਤਾ ਕੀ ਇਮਲੀ, ਤੂੰ ਮੇਰੀ ਡੁਮ ਡੁਮ ਟਕ ਟਕ ਦਾ ਧਿਆਨ ਰੱਖਣਾ ਹੈ। ਕਾਸ਼ੀ, ਡੁਮ ਡੁਮ ਟਕ ਟਕ ਫੜੇ ਗਏ ਸਾਹਿਬ ਜੀ, ਫੜੇ ਗਏ। ਕੀ ਫੜੇ ਗਏ? ਉਹ ਕਹਿੰਦਾ ਕਾਸ਼ੀ ਹੈ ਮੇਰਾ, ਮੈਂ ਹੀ ਤੇ ਫੜਨਾ ਹੈ। ਚਲੋ ਨਾ ਕਾਸ਼ੀ, ਮੈਨੂੰ ਭੁੱਖ ਲੱਗੀ, ਮੇਰੇ ਢਿੱਡ 'ਚ ਬਹੁਤ ਚੂਹੇ ਨੱਚ ਰਹੇ ਨੇ। ਖਾਣਾ ਖਾਣੀ ਚੱਲੇ, ਖਾਣਾ ਖਾਣੀ ਚੱਲੇ। ਤੇ ਚਲੋ ਨਾ, ਤੁਹਾਨੂੰ ਪਤਾ ਨਾ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ, ਤੇ ਨਾਲੇ ਤੁਸੀਂ ਮੈਨੂੰ ਨਾ ਆਈਸਕ੍ਰੀਮ ਖਿਲਾਣੀ। ਇਹ ਕੀ ਹੈ? ਇਮਲੀ ਆ ਗਈ ਤੁਹਾਡੇ ਗੱਲ 'ਚ ਤੁਸੀਂ ਦੱਸੋ ਕੀ ਆ? ਅਸਲ ਦੇ ਵਿੱਚ ਮੈਂ ਸ਼ਾਦੀ ਤੇ ਗਿਆ ਸੀ ਨਾ, ਤੇ ਉਹ ਤੇ ਡੁਮ ਡੁਮ ਦੁਮ ਦੁਮ ਟਕ ਟਕ ਆਹਾ ਦਾ ਹਾਰ ਵਾ। ਉਹ ਤੇ ਦੋਸਤਾਂ ਨੇ ਉਹ ਸਾਰੇ ਨੂੰ ਮਾਲਾ ਪਾਈਆਂ ਨਾ। ਐਵੇਂ ਤੁਸੀਂ ਵੀ ਮੈਨੂੰ ਤੁਸੀਂ ਆ ਕਿਉਂ ਨਹੀਂ ਰਹੇ?
ਇਹ ਕੌਣ ਹੈ? ਡੁਮ ਡੁਮ ਟਕ ਟਕ ਦੂਜੀ ਵਾਰੀ ਵੀ ਫੜੇ ਗਏ ਕੀ ਫੜੇ ਗੇ ਲਾਇਆ ਹੈ? ਉਹ ਕਹਿੰਦੇ ਖਾਣਾ ਖਾਣ ਚੱਲੇ ਤੇ ਫੜੇ ਗਏ। ਛੱਡੋ ਨਾ, ਇਹ ਕੌਣ ਆ? ਇਹ ਬੀਬੀ ਜੀ ਆਹਾ ਆਹਾ ਕੀ ਲਗਾਈ ਹੋਈ? ਮੈਂ ਕਹਿ ਰਹੀ ਹੈ ਕੌਣ ਹੈ ਕਾਸ਼ੀ? ਉਹ ਐਸੇ ਵਿੱਚ ਨਾ ਇਹ ਜੀ ਇਹ ਇਮਲੀ ਦੀ ਫੁੱਫੀ ਦੀ ਕੁੜੀ ਆ। ਉਹ ਸਾਹਿਬ ਜੀ ਕੀ ਹੋ ਗਿਆ ਤੁਹਾਨੂੰ? ਮੇਰੀ ਫੁੱਫੀ ਦੀ ਕੁੜੀ ਕਿੱਥੋਂ ਆ ਗਈ? ਮੇਰੇ ਤਾਂ ਪਿਓ ਦੀ ਭੈਣ ਹੀ ਕੋਈ ਨਹੀਂ, ਮੇਰੇ ਤਾਂ ਅੱਬਾ ਗੁੰਗਾ ਸੀ। काशी की ड्रामा मेरे कार से लगाया है? कौन है औरत? कौन है तू? ਇਹਨਾਂ ਨੂੰ ਪਤਾ ਹੈ। इन्होंने की पता है? ਭੁੱਖ ਲੱਗੀ ਆ ਬਹੁਤ ਭੁੱਖ ਲੱਗੀ ਆ ਰੋਟੀ ਖਾਣ ਜਾਣਾ ਭੁੱਖ ਲੱਗੀ ਹੋਟਲ वो रोटी खान दे ਅਸੀਂ ਜਾਵਾਂਗੇ। ਇਹ ਕੌਣ ਹੈ ਜਿਹੜੀ ਮੇਰੇ ਘਰ ਦੀ ਚਾਰ ਦੀਵਾਰੀ ਦੇ ਪਿੱਛੇ ਖੜੀ ਹੈ? ਇਹ ਜੀ ਉਹ ਆਪਣਾ ਡੁਮ ਡੁਮ ਟਕ ਟਕ ਆਹਾ ਦੂਜੀ ਵਾਰੀ। ਨਹੀਂ ਜੀ ਉਹ ਨਾ ਮੈਂ ਅਸਲ ਦੇ ਵਿੱਚ ਨਾ ਮੈਂ ਕੌਣ ਆ ਤੂੰ? ਤੁਹਾਨੂੰ ਨਹੀਂ ਪਤਾ? ਤੁਸੀਂ ਇੱਧਰ ਆਓ ਜ਼ਰਾ। ਤੂੰ ਦੱਸ ਮੈਨੂੰ ਕੌਣ ਆ ਜਿਹੜੀ ਮੇਰੇ ਘਰ ਦੀ ਚਾਰ ਦੀਵਾਰੀ 'ਚ ਆ ਕੇ ਖੜੀ ਹੈ? ਦੱਸ ਕੌਣ ਆ? ਤੁਸੀਂ ਦੱਸੋ ਨਾ। ਉਹ ਕੀ ਦੱਸੇ? ਕਾਸ਼ੀ ਕੀ ਮਸਲਾ ਹੈ? ਉਹ ਬੀਬੀ ਜੀ ਤੁਸੀਂ ਇਹ ਡੁਮ ਡੁਮ ਤੇ ਆਹਾ ਉਹ ਨਾ ਉਹ ਜੀ ਉਹ ਇਰਮ ਮੈਂ ਉੱਥੇ ਵਿਆਹ ਤੇ ਗਿਆ ਸੀ ਜੀ ਤੁਸੀਂ ਤੇ ਵਿਆਹ ਤੇ ਗਏ ਸੀ, ਪਰ ਇਹ ਕੌਣ ਆ? ਇਹ ਬੇਗਮ ਇਹ ਮੈਂ ਪੁੱਛ ਰਹੀ ਕਾਸ਼ੀ, ਮੇਰਾ ਬੀਪੀ ਹਾਈ ਹੋ ਰਿਹਾ ਹੈ। ਉਹ ਮੈਡੀਸਨ ਦਵਾ ਦਿਓ ਬੀਬੀ ਜੀ ਨੂੰ ਗੋਲੀ ਲਿਆ ਕੇ ਦਿਓ ਜਾਓ ਉੱਥੇ ਗੋਲੀ ਖਾਓ ਜਾ ਕੇ ਗੋਲੀ ਨਾ ਖਾਓ। ਤੁਸੀਂ ਮੈਨੂੰ ਦੱਸੋ ਇਸ ਘਰ 'ਚ ਕੀ ਚੱਲ ਰਿਹਾ ਹੈ? ਇਸ ਘਰ 'ਚ ਚੱਲ ਰਿਹਾ ਜੀ ਡੁਮ ਡੁਮ ਟਕ ਟਕ ਆਹਾ। ਕੀ ਡੂਮ ਡੂਮ ਟਕ ਟਕ ਆ ਹਾ ਲਗਾਇਆ ਹੈ ਘਰ 'ਚ? ਤਮਾਸ਼ਾ ਕੀਤਾ ਹੋਇਆ ਹੈ? ਤੁਸੀਂ ਦੱਸੋ ਨਾ। ਇਹ ਕਿਉਂ ਦੱਸਣ? ਇਹ ਤੇ ਮੇਰੇ ਮੀਆਂ ਨੇ। ਮੇਰੇ ਵੀ ਮੀਆਂ ਨੇ। ਮੀਆਂ ਨੀ ਕੀ ਬਕਵਾਸ ਕਰ ਰਹੀ ਹੈ? ਪੁੱਛ ਲਓ ਇਹਨਾਂ ਕੋਲੋਂ। ਕਾਸ਼ੀ ਇਹ ਕੀ ਬਕਵਾਸ ਕਰ ਰਹੀ ਹੈ ਔਰਤ? ਇਰਮ ਮੈਂ ਤੇਰੇ ਲੜਖੜਾਂ ਦੀ ਜ਼ੁਬਾਨ ਮੈਨੂੰ ਦੱਸ ਰਹੀ ਹੈ ਕਿ ਤੂੰ ਮੇਰੀ ਜ਼ਿੰਦਗੀ ਤਬਾਹ ਕਰਤੀ। ਕਾਸ਼ੀ ਮੇਰੀ ਤੇ ਤੋਂ ਇਹ ਉਮੀਦ ਨਹੀਂ ਸੀ। ਮੈਨੂੰ ਵੀ ਇਹ ਉਮੀਦ ਨਹੀਂ ਸੀ ਆਪਣੇ ਆਪ ਤੋਂ ਕਿ ਮੇਰੇ ਨਾਲ ਇਹ ਕੀ ਹੋ ਜਾਏਗਾ। ਅਸਲ ਦੇ ਵਿੱਚ ਇਰਮ ਮੈਂ ਤੈਨੂੰ ਫੋਨ ਤੇ ਦੱਸਣਾ ਭੁੱਲ ਗਿਆ। ਜਿੱਥੇ ਮੈਂ ਸ਼ਾਦੀ ਤੇ ਗਿਆ ਸੀ ਨਾ ਉੱਥੇ ਇਹਦੇ ਆਉਣ ਵਾਲੇ ਬੰਦੇ ਨੇ ਨਾ ਪੂਰੀ ਜੰਜ ਦੇ ਨਾਲ ਰਲ ਕੇ ਇਹਨੇ ਪਿਓ ਕੋਲੋਂ ਜੇਸ ਮੰਗਿਆ, ਲੇਕਿਨ ਇਹਦਾ ਪਿਓ ਇੰਨਾ ਗਰੀਬ ਸੀ ਉਹ ਜੇਸ ਦੇ ਨਹੀਂ ਸਕਿਆ। ਉੱਥੇ ਮੈਂ ਸਿਰਫ ਇੰਨਾ ਹੀ ਕਿਹਾ, ਮੈਂ ਕਿਹਾ ਯਾਰ ਜੇਸ ਇੱਕ ਲਾਹਨਤ ਆ, ਉਹ ਜਿਹਨੇ ਆਪਣੇ ਜਿਗਰ ਦਾ ਟੁਕੜਾ ਤੁਹਾਨੂੰ ਦੇਤਾ ਹੁਣ ਉਹਦੇ ਕੋਲੋਂ ਕੀ ਮੰਗਦੇ ਜੇ? ਉਹ ਮੈਨੂੰ ਕਹਿੰਦਾ ਕਾਕਾ ਤੂੰ ਕਿਉਂ ਵੱਧ ਗੱਲਾਂ ਕਰਦਾ? ਮੈਂ ਕਿਹਾ ਅਸੀਂ ਇੱਧਰੋਂ ਕੁੜੀ ਵੱਲੋਂ ਬਰਾਤੀਏ ਆ ਜੀ। ਕਹਿੰਦਾ ਤੂੰ ਐਡਾ ਕੁੜੀ ਵੱਲੋਂ ਤੇ ਆਪ ਵਿਆਹ ਕਰ ਲਾ। ਤੇ ਰਮ ਉਹਨਾਂ ਨੇ ਮੈਨੂੰ ਯਾਰਾਂ ਦੋਸਤਾਂ ਨੇ ਫੜ ਕੇ ਮੇਰੀ ਬਾਹ ਮਰੋੜ ਕੇ ਉੱਥੇ ਪਾ ਕੇ ਮੇਰੇ ਮਾਲਾ ਪਾ ਕੇ ਮੇਰਾ ਨਿਕਾਹ ਕਰਾਤਾ ਇਹਦੇ ਨਾਲ। ਮੈਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦੀ ਕਾਸ਼ੀ। ਤੈਨੂੰ ਮੇਰੇ ਮਾਪਿਆਂ ਨੇ ਦੇਸ਼ ਵਿੱਚ ਭੇਜਿਆ ਸੀ ਇੱਥੇ ਨਜ਼ਰ ਰੱਖਣ ਨੂੰ। ਵੇ ਅੰਤਰਿਆ ਤੂੰ ਕਿੱਥੇ ਨਜ਼ਰ ਟਿਕਾਈ ਖਲੋਤਾ ਹੈ? ਉਹ ਬੀਬੀ ਜੀ ਮੈਨੂੰ ਇਹਨੇ ਕਿਹਾ ਵਾ ਡੁਮ ਡੁਮ ਟਕ ਟਕ ਆਹਾ। ਕੀ ਬਕਵਾਸ ਕਰ ਰਿਹਾ ਕਾਸ਼ੀ? ਤੁਸੀਂ ਚਲੋ ਮੇਰੇ ਨਾਲ ਉੱਤੇ। ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਤੇ ਮੇਰੀ ਗੱਲ ਸੁਣੋ। ਉਹ ਮੈਂ ਇੱਕ ਮਿੰਟ ਗੱਲ ਸੁਣ ਲਓ। ਮੇਰੀ ਗੱਲ ਸੁਣ ਤੂੰ ਉੱਤੇ ਕਾਸ਼ੀ ਆ ਕੇ। ਤੁਸੀਂ ਮੈਨੂੰ ਭੁੱਖ ਲੱਗੀ ਹੈ। ਉਹ ਇੱਕ ਮਿੰਟ ਤੁਸੀਂ ਖਿੱਚ ਮੇਰੀ ਸ਼ਰਟ ਖੁੱਲੀ ਕਰਤੀ ਆ। ਮੇਰੀ ਗੱਲ ਤੇ ਸੁਣ ਲਓ। ਚਲੋ ਕਾਸ਼ੀ ਮੇਰੇ ਨਾਲ ਉੱਤੇ ਚਲੋ। ਬਸ ਮੈਂ ਤੁਹਾਨੂੰ ਕਿਹਾ ਨਾ। ਮੈਨੂੰ ਭੁੱਖ ਲੱਗੀ ਹੈ, ਖਾਣਾ ਖਾਣਾ। ਨਹੀਂ ਤੂੰ ਮੇਰਾ ਖਸਮ ਖਾ ਗਈ, ਉਤਰ ਗਿਆ ਖਸਮ ਖਾ ਗਈ। ਤੇ ਜੇ ਤੈਨੂੰ ਭੁੱਖ ਲੱਗੀ ਬਾਕੀ ਹੈ ਚਲੋ ਮੈਂ ਤੁਹਾਨੂੰ ਕਹਿਤਾ ਬਸ। ਚਲੋ ਤੁਸੀਂ। ਉਹ ਗੱਲ ਸੁਣੋ, ਮੇਰੀ ਸ਼ਰਟ 26 ਸੀ 28 ਕਰਤੀ ਖਿੱਚ ਕੇ। ਕੀ ਗੱਲ ਹੈ ਮਨਜੀਤ, ਕੀ ਗੱਲ ਆ? ਓਏ ਕੀ ਕਰਨਾ ਹੁਣ ਇਹਨਾਂ ਦਾ? ਵੇ ਮਲੋਕਾ ਜਿਹਾ ਤੂੰ ਵੀ ਕੁਝ ਬੋਲ ਲੈ। ਵੇ ਮੇਰੇ ਮਾਪਿਆਂ ਨੂੰ ਫੋਨ ਕਰਕੇ ਦੱਸ ਇਹਨੇ ਮੇਰੀ ਜ਼ਿੰਦਗੀ ਤਬਾਹ ਕਰਤੀ। ਬੀਬੀ ਜੀ ਮੈਂ ਕਹਿਣ ਤਾਂ ਡਿਆ ਵਾ ਡੁਮ ਡੁਮ ਟਕ ਟਕ ਤੇ ਆਹਾ। ਅਸਲ ਦੇ ਵਿੱਚ ਮੇਰੀ ਗੱਲ ਸੁਣ। ਚਲੋ ਚਲੀਏ। ਗੱਲ ਇੱਕ ਮਿੰਟ ਗੱਲ ਸੁਣ। ਨਹੀਂ ਚੁੱਪ ਕਰਨੀ ਫਵੇ ਕੁੱਟਣੀ ਹੈ। ਚਲੋ ਚਲੀਏ। ਹੋਰ ਤੂੰ ਕੀ ਕਿੱਥੇ ਖੜਨਾ ਹੀ ਆ? ਇੱਕ ਮਿੰਟ ਮੈਨੂੰ ਸੁਣੀਏ ਮੇਰਾ ਘਰ ਬਰਬਾਦ ਕਰਤਾ। ਇਰਮ ਮੇਰੀ ਬਿੱਲੀ ਹੁੰਦੀ ਗੱਲ ਸੁਣ ਲੈ ਮੇਰੀ। ਚੁੱਪ ਕਰ ਵੇ। ਉਹ ਜਾ ਬਈ ਜਦ ਬੀਬੀ ਜੀ ਠੀਕ ਕਹਿਣ ਡਏ ਸਾਹਿਬ ਜੀ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ। ਚੁੱਪ ਕਰ ਜਾ। ਮੇਰਾ ਹੁਣ ਇਸ ਦੁਨੀਆ ਤੇ ਜੀਣਾ ਨਹੀਂ ਬਣਦਾ। ਇੱਕ ਮਿੰਟ ਗੱਲ ਸੁਣ ਲੈ। ਮੈਂ ਬਰਦਾਸ਼ਤ ਨਹੀਂ ਕਰ ਸਕਦੀ ਕਾਸ਼ੀ। ਬਰਦਾਸ਼ਤ ਨਹੀਂ ਕਰ ਸਕਦੀ। ਜੇ ਤੁਸੀਂ ਦੋਨੇ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਮੈਂ ਵੀ ਤੁਹਾਨੂੰ ਨਹੀਂ ਬਰਦਾਸ਼ਤ ਕਰ ਸਕਦਾ। ਉਹ ਹਫਤੇ 'ਚ 7 ਦਿਨ ਹੁੰਦੇ, 3 ਦਿਨ ਮੈਂ ਤੇਰੇ ਕੋਲ ਰਵਾਂਗਾ, 3 ਦਿਨ ਮੈਂ ਆਪਣੀ ਮਾਂ ਕੋਲ ਰਵਾਂਗਾ ਤੇ ਜੁੰਮਾ ਅਸੀਂ ਇਕੱਠੇ ਰਹਿ ਲਿਆ ਕਰਾਂਗੇ। ਤੇ ਚੁੱਪ ਕਰ ਜਾ, ਮੇਰੀ ਸੁਣ ਲਓ ਗੱਲ। ਇਹ ਤੁਹਾਨੂੰ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਬਰਦਾਸ਼ਤ ਕਰਨਾ ਪੈਣਾ। ਇਰਮ ਵੇਖ ਮੇਰੀ ਮਜਬੂਰੀ ਸੀ। ਉਹਦੇ ਪੂਰੇ ਪਿੰਡ ਨੇ ਮੇਰਾ ਮੂੰਹ ਕਾਲਾ ਕਰ ਦੇਣਾ ਸੀ ਅਗਰ ਮੈਂ ਗੱਲ ਕਰਕੇ ਪਿੱਛੇ ਹਟਦਾ। ਤੇਰੀ ਮੈਨੂੰ ਮਿਹਰਬਾਨੀ। ਨਹੀਂ ਪਤਾ ਕਾਸ਼ੀ, ਮੈਂ ਤੈਨੂੰ ਕਿਸੇ ਨਾਲ ਵੰਡ ਨਹੀਂ ਸਕਦੀ। ਇਹ ਮੇਰੀ ਗੱਲ ਹਮੇਸ਼ਾ ਪੱਲੇ ਬੰਨ ਲੈ। ਤੇ ਮੈਂ ਵੀ ਕਿੱਥੇ ਜਾਵਾਂਗੀ ਤੁਸੀਂ ਆਪ ਸੋਚੋ। ਨਹੀਂ ਤੁਸੀਂ ਕਿਤੇ ਨਹੀਂ ਜਾਣਾ, ਤੂੰ ਜਿੱਥੇ ਆ ਗਈ ਆ ਉੱਥੇ ਆ ਗਈ ਆ। ਗੱਲ ਸੁਣ ਲੈ ਇਰਮ, ਤੇਰੀ ਮਿਹਰਬਾਨੀ। ਤੇਰੀ ਜ਼ਿੰਦਗੀ ਦੀ ਹਰ ਖਵਾਇਸ਼ ਮੈਂ ਪਹਿਲਾਂ ਵੀ ਪੂਰੀ ਕਰਦਾ ਤੇ ਹੁਣ ਵੀ ਕਰਾਂਗਾ, ਲੇਕਿਨ ਨਾ ਤੇਰੀ ਮਿਹਰਬਾਨੀ ਤੂੰ ਵੀ ਇਹਦੇ ਨਾਲ ਮੈਨੇਜ ਕਰ ਲਾ। ਕਿਉਂਕਿ ਮੈਂ ਹੁਣ ਕੀ ਕਰ ਸਕਦਾ? ਨਾ ਮੈਂ ਤੁਹਾਨੂੰ ਛੱਡ ਸਕਦਾ, ਲੇਕਿਨ ਮੈਂ ਤੁਹਾਨੂੰ ਰੱਖਣਾ ਚਾਹੁੰਦਾ ਹਾਂ ਇਰਮ।
ਪਰ ਮੈਂ ਇਹਦੇ ਨਾਲ ਨਹੀਂ ਕਾਸ਼ੀ ਰਹਿ ਸਕਦੀ। ਜੇ ਤੁਸੀਂ ਦੋਨੇ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਤੁਹਾਨੂੰ ਦੋਨਾਂ ਨੂੰ ਮੈਂ ਵੀ ਨਹੀਂ ਬਰਦਾਸ਼ਤ ਕਰ ਸਕਦਾ। ਤੁਸੀਂ ਇੱਥੇ ਰਹੋ ਜਾਂ ਜਾਵੋ, ਮੈਂ ਇਸ ਘਰ ਦੇ ਵਿੱਚੋਂ ਜਾ ਰਿਹਾ ਜੀ। ਕਾਸ਼ੀ ਇਹ ਕੀ ਕਹਿ ਰਹੇ ਹੋ? ਤੁਹਾਨੂੰ ਪਤਾ ਮੈਂ ਤੁਹਾਡੀ ਜੁਦਾਈ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਹਰ ਚੀਜ਼ ਬਰਦਾਸ਼ਤ ਕਰ ਲਾਂਗੀ ਪਰ ਤੁਹਾਡੀ ਜੁਦਾਈ ਨਹੀਂ ਬਰਦਾਸ਼ਤ ਹੁੰਦੀ। ਲੇਕਿਨ ਜੀ ਅਗਰ ਤੂੰ ਵੀ ਬਰਦਾਸ਼ਤ ਕਰ ਲੇਂਗੀ ਤੇ ਤੂੰ ਵੀ ਬਰਦਾਸ਼ਤ ਕਰ ਲੇਂਗੀ ਤੇ ਫਿਰ ਮੈਂ ਇਹ ਘਰ ਛੱਡ ਕੇ ਲਾਜ਼ਮੀ ਜਾਣਾ। ਮੈਂ ਆਪਣੇ ਭੂਪਣੇ ਨੂੰ ਜਾ ਕੇ ਉੱਥੋਂ ਆਈਸਕ੍ਰੀਮ ਖਿਲਾਉਣਾ ਤੇ ਤੈਨੂੰ ਖਿਲਾਉਣਾ ਸੀ ਨਾ। ਮੈਂ ਚੱਲ ਫਰੇਜੀ, ਚਲੋ ਆਓ ਚੱਲੀਏ। ਇਮਲੀ ਉਹ ਤੇ ਦੋਵੇਂ ਡੁਮ ਡੁਮ ਟਕ ਟਕ